ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਫਾਰਮਿੰਗ। ਮੇਰੇ ਨਾਲ ਅੱਜ ਦੇ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਦਇਆਦੀਪਕ ਸਿੰਘ ਜੀ। ਦਇਆਦੀਪਕ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਵੈਲਕਮ। ਸਤਿ ਸ਼੍ਰੀ ਅਕਾਲ ਜੀ। ਜੀ, ਦਇਆਦੀਪਕ ਸਿੰਘ ਆਪਣੇ ਨਾਲ ਪਹਿਲਾਂ ਵੀ ਕਈ ਵਾਰੀ ਇਸ ਪ੍ਰੋਗਰਾਮ ਦੇ ਜ਼ਰੀਏ ਜੁੜ ਚੁੱਕੇ ਆ, ਜਿਸ ਦੇ ਵਿੱਚ ਇਰੀਗੇਸ਼ਨ ਨੂੰ ਲੈ ਕੇ ਤੇ ਜਦ NRCS ਦੇ ਮਹਿਕਮੇ ਦੇ ਵਿੱਚ ਇਹ ਕੰਮ ਕਰਦੇ ਸੀਗੇ, ਉਹਨਾਂ ਦੇ ਬਾਰੇ, ਉਹ ਗ੍ਰਾਂਟਸ ਦੇ ਬਾਰੇ ਤੇ ਹੋਰ ਜਿਹੜੀਆਂ ਜਾਣਕਾਰੀਆਂ ਆਪਣੇ ਨਾਲ ਉਹ ਸਾਂਝੀਆਂ ਕਰਦੇ ਰਹੇ ਹੈਗੇ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਟੈਕਨੋਲੋਜੀ ਨੂੰ ਲੈ ਕੇ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕਰਾਂਗੇ। ਐਗ ਦੇ ਵਿੱਚ, ਫਾਰਮਿੰਗ ਦੇ ਵਿੱਚ ਟੈਕਨੋਲੋਜੀ ਦਾ ਪਸਾਰ ਕਿੱਥੇ ਕੁ ਤੱਕ ਹੋ ਚੁੱਕਾ ਹੈ, ਕੀ ਉਹਦੇ ਫਾਇਦੇ ਆ ਰਹੇ ਆ ਤੇ ਕੀ ਜਿਹੜੀਆਂ ਚੀਜ਼ਾਂ ਦੇ ਵਿੱਚ ਉਹ ਪਿੱਛੇ ਰਹਿ ਗਈ ਆ, ਜਾਂ ਕਹਿ ਲਓ ਵੀ ਕਿਹੜੀਆਂ ਚੀਜ਼ਾਂ ਕਰਕੇ ਉਹ ਕਈ ਚੀਜ਼ਾਂ ਦੇ ਵਿੱਚ ਫੇਲ ਵੀ ਹੋ ਰਹੀ ਆ। ਫਿਰ ਗ੍ਰਾਂਟਸ ਨੂੰ ਲੈ ਕੇ, ਡਾਕੂਮੈਂਟੇਸ਼ਨ ਨੂੰ ਲੈ ਕੇ ਗੱਲ ਕਰਾਂਗੇ ਤੇ ਫਿਰ AI ਤੇ ਫਾਰਮਿੰਗ ਆਪਸ ਦੇ ਵਿੱਚ ਕਿਵੇਂ ਜੁੜ ਰਹੀ ਆ, ਉਹਦੇ ਕੀ ਫਾਇਦੇ ਆ, ਕਿਵੇਂ ਉਹਦਾ ਫਾਇਦਾ ਲਿਆ ਜਾ ਸਕਦਾ ਆ, ਉਹ ਸਾਰੀਆਂ ਚੀਜ਼ਾਂ ਦੇ ਬਾਰੇ ਗੱਲਬਾਤ ਜਿਹੜੀ ਉਹ ਕਰਾਂਗੇ। ਦਇਆਦੀਪਕ ਸਿੰਘ ਜੀ ਪਹਿਲਾਂ ਜਿਹੜੀ ਬਦਾਮਾਂ ਦੀ ਖੇਤੀ ਲੰਮਾ ਸਮਾਂ ਕਰਦੇ ਰਹੇ ਆ ਤੇ ਹੁਣ ਇਹ ਨਵੀਂ ਪਲਾਂਟੇਸ਼ਨ ਜਿਹੜੇ ਸਿਟਰਸ ਫਰੂਟਸ ਦੀ ਉਹ ਕਰਨ ਜਾ ਰਹੇ ਆ, ਤੇ ਉਹਦੇ ਤੇ ਆਪਾਂ ਆਉਂਦੇ ਸਮੇਂ ਦੇ ਵਿੱਚ ਇੱਕ ਨਵੀਂ ਸੀਰੀਜ਼ ਵੀ ਲੈ ਕੇ ਆਵਾਂਗੇ। ਪਲਾਂਟਿੰਗ ਤੋਂ ਲੈ ਕੇ ਨਵਾਂ ਖੇਤ ਕਿੱਦਾਂ ਤਿਆਰ ਕਰਨਾ ਆ, ਕੀ ਤੁਹਾਨੂੰ ਚਾਹੀਦਾ, ਕੀ ਹੋਣਾ ਚਾਹੀਦਾ ਆ। ਸੋ ਖਾਸ ਕਰਕੇ ਉਹਨਾਂ ਲੋਕਾਂ ਦੀ ਲਈ ਉਹ ਬੜੀ ਅਹਿਮ ਸੀਰੀਜ਼ ਹੋਊਗੀ ਜਿਹੜੇ ਖੇਤੀ ਦੇ ਵਿੱਚ ਨਵਾਂ ਆਉਣਾ ਚਾਹੁੰਦੇ ਨੇ, ਤੇ ਜੇ ਉਹ ਨਵੀਂ ਸਿਰ ਤੋਂ, ਮੁੱਢ ਤੋਂ ਬੇਸਿਕਲੀ ਫਰੋਮ ਸਕ੍ਰੈਚ ਕੋਈ ਜਿਹੜਾ ਆਪਣਾ ਜਿਹੜਾ ਔਰਚਰਡ ਆ ਉਸ ਨੂੰ ਰੈਡੀ ਕਰਨਾ ਚਾਹੁੰਦੇ, ਉਹਨੂੰ ਡਿਵੈਲਪ ਕਰਨਾ ਚਾਹੁੰਦੇ ਆ, ਲੌਜਿਸਟਿਕਸ ਤੋਂ ਲੈ ਕੇ ਟੈਕਨੀਕਲ ਚੀਜ਼ਾਂ ਤੋਂ ਲੈ ਕੇ ਤੇ ਕਿਹੜੀ ਰੈੱਡ ਟੇਪ ਆਉਂਦੀ ਆ ਤੇ ਕੀ ਸਾਰੀਆਂ ਚੀਜ਼ਾਂ, ਉਹ ਸਾਰੀਆਂ ਚੀਜ਼ਾਂ ਆਪਾਂ ਉਸ ਸੀਰੀਜ਼ ਦੇ ਵਿੱਚ ਡਿਸਕਸ ਕਰਾਂਗੇ। ਦਇਆਦੀਪ ਸਿੰਘ ਜੀ, ਸ਼ੁਰੂਆਤ ਕਰਦੇ ਹਾਂ ਐਗ ਟੈਕਨੋਲੋਜੀ ਨੂੰ ਲੈ ਕੇ। ਪਿਛਲੇ ਕੁਝ ਸਾਲਾਂ ਤੋਂ ਆਪਾਂ ਕਾਫੀ ਚਰਚਾ ਟੈਕਨੋਲੋਜੀ ਦੀ ਐਗ ਦੇ ਵਿੱਚ, ਫਾਰਮਿੰਗ ਦੇ ਵਿੱਚ ਜਿਹੜੀ ਉਹ ਸੁਣੀ ਆ। ਬੜੀਆਂ ਨਵੀਆਂ ਸਟਾਰਟਅਪਸ ਆਈਆਂ, ਪਰ ਕਾਫੀ ਜਿਹੜੀਆਂ ਸਟਾਰਟਅਪਸ ਫੇਲ ਹੋ ਗਈਆਂ। ਕਈ ਜਿਹੜੀ ਐਗ ਟੈਕਨੋਲੋਜੀ ਉਹ ਫੇਲ ਹੋ ਰਹੀ ਆ। ਸੋ ਕੀ ਤੁਹਾਨੂੰ ਲੱਗਦਾ ਵੀ ਇਹ ਕਾਰਨ ਆ ਵੀ ਇਹ ਇਸ ਪਾਸੇ ਵੱਲ ਨੂੰ ਜਿਹੜਾ ਵੱਧ ਰਿਹਾ? ਮੈਂ ਇਹ ਨਹੀਂ ਕਹਿੰਦਾ ਵੀ ਅਡਾਪਟ ਨਹੀਂ ਹੋ ਰਹੀਆਂ, ਅਡਾਪਟ ਵੀ ਹੋ ਰਹੀਆਂ ਆ, ਪਰ ਕਾਫੀ ਜਿਹੜੀਆਂ ਉਹ ਫੇਲ ਵੀ ਹੋ ਜਾਂਦੀਆਂ। ਰੀਜ਼ਨ ਕੀ ਹੈ ਤੁਹਾਡੇ ਹਿਸਾਬ ਨਾਲ? ਤੋ ਜੀ ਰਾਜਕਰਨ ਜੀ, ਸੋ ਆਪਾਂ ਐਗ ਟੈਕਨੋਲੋਜੀ ਤੇ ਗੱਲ ਕਰਨ ਤੋਂ ਪਹਿਲਾਂ ਸਰੋਤਿਆਂ ਨੂੰ ਮਾੜਾ ਜਿਹਾ ਦੱਸ ਦਈਏ ਵੀ ਆਪਾਂ ਹੁਣ ਤੱਕ ਜਿਹੜੇ ਮੇਰੇ ਨਾਲ ਤੁਸੀਂ ਡਿਫਰੈਂਟ ਪ੍ਰੋਗਰਾਮਸ ਕੀਤੇ, ਉਹਦੇ ਵਿੱਚ ਆਪਾਂ ਕਾਫੀ ਵਿਸ਼ੇ ਆਲਰੇਡੀ ਟੱਚ ਕਰ ਚੁੱਕੇ ਆ ਜਿਹੜੇ ਕਿ ਇਸ ਗੱਲਬਾਤ ਦੇ ਨਾਲ ਰਿਲੇਟਡ ਆ। ਜਿੱਦਾਂ ਕਿ ਆਪਾਂ ਇਰੀਗੇਸ਼ਨ ਸਿਸਟਮ ਕਿੱਦਾਂ ਡਿਜ਼ਾਈਨ ਕਰਨਾ, ਇੰਸਟਾਲ ਕਰਨਾ ਤੇ ਉਹਨੂੰ ਆਟੋਮੇਸ਼ਨ ਜਾਂ ਟੈਕਨੋਲੋਜੀ ਲਈ ਕਿੱਦਾਂ ਰੈਡੀ ਕਰਨਾ। ਸੋ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਾਫੀ ਗੱਲਬਾਤ ਕੀਤੀ ਆ ਵੀ ਕਿੱਦਾਂ ਆਪਾਂ ਆਪਦੇ ਖੇਤ ਨੂੰ ਰੈਡੀ ਕਰ ਸਕਦੇ ਹਾਂ। ਪਰ ਜਿਹੜੀ ਟੈਕਨੋਲੋਜੀ ਦਾ ਇੱਕ ਕੌੜਾ ਸੱਚ ਇਹ ਵੀ ਆ ਵੀ ਕਾਫੀ ਨਵੀਆਂ ਪ੍ਰੋਗਰਾਮਸ ਆਏ, ਇੰਪਲੀਮੈਂਟ ਵੀ ਹੋ ਰਹੀ ਆ ਨਵੀਂ ਟੈਕਨੋਲੋਜੀ, ਪਰ ਐਟ ਦ ਸੇਮ ਟਾਈਮ ਕਾਫੀ ਸਟਾਰਟਅਪਸ ਆ ਜਿਹੜੀਆਂ ਉਹ ਫੇਲ ਬਹੁਤ ਹੋ ਗਈਆਂ ਜੀ। ਸੋ ਉਹਦੇ ਕੀ ਕਾਰਨ ਆ ਕਿ ਅੱਜ ਨਾ ਇੱਕ ਬੜਾ ਸੋਹਣਾ ਪੱਗ 'ਚ ਕਿਸੇ ਨੇ ਸ਼ੇਅਰ ਕੀਤਾ ਸੀਗਾ, ਵੈਲੀ ਐਗ ਵੌਇਸ ਵੱਲੋਂ ਇੱਕ ਆਰਟੀਕਲ ਪਬਲਿਸ਼ ਹੋਇਆ, ਪਰ ਉਹਦਾ ਜਿਹੜਾ ਸੈਕਿੰਡ ਪੋਰਸ਼ਨ ਆਰਟੀਕਲ ਉਹ ਡਿਫਰੈਂਟ ਕਿਸੇ ਬੇਸਿਸ ਤੇ, ਪਰ ਜਿਹੜਾ ਉਹਦਾ ਮੁੱਢਲਾ ਪੋਰਸ਼ਨ ਆ ਉਹ ਡਿਸਕਸ ਕਰਦਾ ਜੀ ਐਗ ਸਟਾਰਟਅਪਸ ਕਾਹਤੋਂ ਫੇਲ ਹੁੰਦੀਆਂ ਨਾ ਜੀ। ਸੋ ਉਹ ਫਿਰ ਮੈਂ ਆਰਟੀਕਲ ਜਦੋਂ ਪੜ੍ਹਿਆ ਤੇ ਉਹ ਕਾਫੀ ਜਿਹੜੀ ਮੇਰੀ ਸੋਚ ਆ ਉਹਦੇ ਨਾਲ ਰਿਸੈਂਬਲ ਕਰਦਾ ਗਾ। ਤੇ ਉਹ ਕਹਿੰਦੇ ਵੀ ਨਵੀਆਂ ਟੈਕਨੋਲੋਜੀਜ਼ ਬਹੁਤ ਆਈਆਂ ਤੇ ਜਿਹੜੀਆਂ ਕਿ ਇਨੋਵੇਸ਼ਨ ਜਾਂ ਲੇਬਰ ਨੂੰ ਕਿੱਦਾਂ ਘਟਾਉਣਾ, ਪੈਸਟੀਸਾਈਡ ਕਿੱਦਾਂ ਘੱਟ ਕਰਨੇ ਆ, ਪ੍ਰੋਡਕਸ਼ਨ ਕਾਸਟ ਕਿੱਦਾਂ ਘੱਟ ਕਰਨੀ ਆ, ਇਹਦੇ ਤੇ ਫੋਕਸ ਕਰਦੀਆਂ ਹਨਾ। ਤੇ ਪਰ ਇਹ ਫਾਰਮਿੰਗ ਲੈਵਲ ਤੇ ਅਡਾਪਟ ਕਰਨੀਆਂ ਬਹੁਤ ਘੱਟ ਸਕਸੈਸਫੁਲ ਹੁੰਦੀਆਂ। ਤੇ ਖਾਸ ਕਰਕੇ ਵੱਡੇ ਫਾਰਮ ਜ਼ਰੂਰ ਅਡਾਪਟ ਕਰਦੇ ਆ, ਬਟ ਜਿਹੜੇ ਆਪਣੇ ਕਮਿਊਨਿਟੀ ਵਾਲੇ ਫਾਰਮ ਇਹਦੇ ਤੇ ਤਾਂ ਬਹੁਤ ਹੀ ਨਾਮਾਤਰ ਹੀ ਅਡਾਪਟ ਹੋਈਆਂ। ਤੇ ਉਹਦੇ ਵਿੱਚ ਉਹਨਾਂ ਨੇ ਸਾਈਟ ਕੀਤਾ ਸੀਗਾ ਫਾਰਮ ਲੈਵਲ ਦੇ ਉੱਤੇ ਜਿਹੜੀ ਟੈਕਨੋਲੋਜੀ ਦੀ ਕਾਸਟ ਆ, ਤੇ ਜਿਹੜੇ ਫਾਰਮਰ ਦੇ ਆਲਰੇਡੀ ਬਹੁਤ ਟਾਈਟ ਮਾਰਜਿਨਸ ਆ, ਵੋਲੇਟਾਈਲ ਪ੍ਰਾਈਸ, ਲੇਬਰ ਤੇ ਰਾਈਜ਼ਿੰਗ ਇਨਪੁਟ ਤੇ ਐਨਰਜੀ ਕਾਸਟ ਦੇ ਹੋਣ ਕਰਕੇ ਜਿਹੜਾ ਫਾਰਮਰ ਆ ਉਹ ਕਾਫੀ ਹੈਜ਼ੀਟੇਟ ਕਰਦਾ ਜਾਂ ਡਰਦਾ ਨਵੀਂ ਚੀਜ਼ਾਂ ਟਰਾਈ ਕਰਨ ਨੂੰ। ਸੋ ਜਿਹੜੀ ਵੀ ਟੈਕਨੋਲੋਜੀ ਕੋਈ ਕਾਸਟ ਐਡ ਕਰਦੀ ਆ, ਤੁਹਾਡਾ ਬਿਹੇਵੀਅਰ ਚੇਂਜ ਕਰਨਾ ਨੂੰ ਫੋਰਸ ਕਰਦੀ ਹੈ ਜਾਂ ਸਲਾਹ ਦਿੰਦੀ ਹੈ ਵੀ ਤੁਸੀਂ ਆਪਦਾ ਇਰੀਗੇਸ਼ਨ ਦਾ ਜਾਂ ਪੰਪਿੰਗ ਦਾ ਬਿਹੇਵੀਅਰ ਚੇਂਜ ਕਰੋ,
ਜਾਂ ਕੋਈ ਨਵਾਂ ਸਟੈਪ ਐਡ ਕਰਦੀ ਆ, ਉਹਦੇ ਨਾਲ ਖੇਤਾਂ ਦੇ ਮਾਰਜਿਨਸ ਕਾਫੀ ਥਿਨ ਹੋਣ ਕਰਕੇ ਨਾ ਜਿਹੜੇ ਫਾਰਮਰ ਆ ਉਹ ਉਸਨੂੰ ਅਡਾਪਟ ਕਰਨ ਤੋਂ ਡਰਦੇ ਆ, ਕਿਉਂਕਿ ਆਪਾਂ ਨੂੰ ਵੀ ਪਤਾ ਪਿਛਲੇ ਕਾਫੀ ਸਾਲਾਂ ਦੇ ਵਿੱਚ ਖਾਸ ਕਰਕੇ ਬਦਾਮਾਂ ਦੀ ਮਾਰਕੀਟ ਨੇ ਕਾਫੀ ਰਫ ਟਾਈਮ ਚ ਗੁਜ਼ਰੀ ਆ। ਸੋ ਉਸ ਟਾਈਮ ਦੇ ਵਿੱਚ ਕੋਈ ਵੀ ਨਹੀਂ ਚਾਹੁੰਦਾ ਵੀ ਮੈਂ ਨਵਾਂ ਕੋਈ ਐਕਸਪੈਰੀਮੈਂਟ ਕਰਾਂ, ਵੀ ਜਿਹੜਾ ਚੱਲਦਾ ਸਿਸਟਮ ਖਰਾਬ ਕਰਕੇ ਜਾਂ ਕੁਝ ਵੀ ਰਿਸਕ ਲੈ ਕੇ ਵੀ ਮੈਂ ਆਪਦਾ ਨਵਾਂ ਕੋਈ ਟੈਸਟ ਕਰਾਂ। ਇਸ ਹੋਣ ਦੇ ਕਾਰਨ ਕਾਫੀ ਹੱਦ ਤੱਕ ਇਹ ਨਵੀਂ ਟੈਕਨੋਲੋਜੀ ਜਿਹੜੀ ਆਈ ਆ ਉਹਦੇ ਚ ਕਾਫੀ ਸਟਾਰਟਅਪ ਆ ਜਿਹੜੀਆਂ ਫੇਲ ਹੋਈਆਂ ਜੀ। ਸੋ ਉਹਦੇ ਵਿੱਚ ਮੇਨ ਜਿਹੜੀ ਨਵੀਂ ਆ ਟੈਕਨੋਲੋਜੀ ਦੀ ਕਾਸਟ ਜਿਹੜਾ ਇੱਕ ਨੰਬਰ ਆ, ਤੇ ਨੰਬਰ 2 ਤੇ ਜਿਹੜਾ ਬਿਹੇਵੀਅਰ ਚੇਂਜ ਕਰਨਾ। ਸੋ ਅੱਗੇ ਅਰਸ਼ਦੀਪ ਵੀਰ ਨੇ ਜਾਂ ਮੈਂ ਵੀ ਕਈ ਵਾਰੀ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕੀਤੀ ਵੀ ਇਰੀਗੇਸ਼ਨ ਦਾ ਬਿਹੇਵੀਅਰ ਚੇਂਜ ਕਰੀਏ, ਆਪਾਂ ਦਿਨੇ ਪੰਪ ਕਰਨਾ ਜਾਂ ਕੁਝ ਵੀ ਸੋਲਰ ਵਾਸਤੇ। ਸੋ ਉਹ ਚੀਜ਼ਾਂ ਤੋਂ ਡਰਦੇ ਲੋਕੀ ਇਹਨੂੰ ਟੈਕਨੋਲੋਜੀ ਨੂੰ ਅਡਾਪਟ ਨਹੀਂ ਕਰ ਰਹੇ ਜੀ। ਸੋ ਕੀ ਇਹਦੇ ਵਿੱਚ ਇਹ ਆ ਵੀ ਜਿਹੜੀਆਂ ਟ੍ਰੈਡੀਸ਼ਨਲ ਫਾਰਮਿੰਗ ਪ੍ਰੈਕਟਿਸਿਸ ਆ ਉਹ ਹਾਵੀ ਹੋ ਜਾਂਦੀਆਂ ਆ, ਸੋ ਇਹ ਉਹਨਾਂ ਨੂੰ ਕਾਊਂਟਰ ਇੰਟੂਟਿਵ ਲੱਗਦੀਆਂ, ਲੱਗਦਾ ਵੀ ਨਹੀਂ ਇਹ ਠੀਕ ਨਹੀਂ ਆ, ਤਾਂ ਇਹ ਇਸ ਤੇ ਭਰੋਸਾ ਨਹੀਂ ਕਰ ਪਾ ਰਹੇ? ਇਹਦੇ ਤੇ ਭਰੋਸਾ, ਇਹਦੇ ਚ ਦੋ ਤਿੰਨ ਕਾਰਨ ਆ ਰਾਜਕਰਨ ਵੀਰ। ਇੱਕ ਤਾਂ ਜਿੱਦਾਂ ਮੇਨ ਆਪਾਂ ਫਾਈਨੈਂਸ਼ੀਅਲ ਕੰਸਟ੍ਰੇਂਟ ਆਪਾਂ ਆਬਵੀਅਸਲੀ ਦੇਖਿਆ ਨਾ, ਪੈਸੇ ਦਾ ਬੋਝ ਲੱਗਦਾ ਕੋਈ ਵੀ ਹੋਰ ਐਕਸਪੈਰੀਮੈਂਟ ਕਰਨਾ ਜਾਂ ਪੈਸੇ ਲਾਉਣੇ। ਹਾਲਾਂਕਿ ਉਹਦਾ ਬੈਨੀਫਿਟ ਹੈ ਜ਼ਰੂਰ ਹੈਗਾ ਗਾ, ਤੇ ਪਰ ਉਹ ਲੋਕੀ ਨਾ ਇਨੀਸ਼ੀਅਲੀ ਕੈਪਚਰ ਨਹੀਂ ਕਰ ਪਾ ਰਹੇ ਵੀ ਇਹਦਾ ਮੈਨੂੰ ਕੀ ਫਾਇਦਾ ਹੋਣਾ। ਨੰਬਰ 2 ਤੇ ਬਿਹੇਵੀਅਰ ਚੇਂਜ ਕਰਨਾ। ਤੇ ਜਿਹੜਾ ਤੀਜਾ ਤੇ ਜਿਹੜਾ ਪ੍ਰਮੁੱਖ ਕਾਰਨ ਆ, ਇਹ ਜਿਹੜੀਆਂ ਸਟਾਰਟਅਪਸ ਨਵੀਆਂ ਆਈਆਂ ਜਾਂ ਨਵੀਂ ਟੈਕਨੋਲੋਜੀ ਆਈ, ਇਹ ਆਈਟੀ ਸੈਕਟਰ ਨੇ ਉੱਥੇ ਆਫਿਸ 'ਚ ਬੈਠ ਕੇ ਡਿਵੈਲਪ ਕੀਤੀ ਆ। ਇਹਦੇ ਵਿੱਚ ਜਿਹੜਾ ਇਹਦਾ ਮੇਲ ਫਾਰਮਿੰਗ ਦੇ ਜਿਹੜੇ ਔਨ ਦਾ ਗਰਾਊਂਡ ਜਿਹੜੀ ਉਹਨਾਂ ਦੀ ਸੋਚ ਆ, ਜਿਹੜੀ ਉਹਨਾਂ ਦੇ ਡਿਫਰੈਂਟ ਟੈਕਨੀਕਸ ਯੂਜ਼ ਕਰਦੇ ਆ, ਜਾਂ ਜੋ ਔਨ ਗਰਾਊਂਡ ਰਿਐਲਿਟੀ ਆ, ਉਹ ਉਹਦੇ ਨਾਲ ਕੁਛ ਹੱਦ ਤੱਕ ਮੈਚ ਨਹੀਂ ਕਰਦੀ। ਸੋ ਟੈਕਨੀਕਲੀ ਜਾਂ ਕੋਈ ਵੀ ਸਟਾਰਟਅਪ ਆ ਜਾਂ ਐਪ ਆ ਬਹੁਤ ਮਤਲਬ ਸੋਲਿਡ ਹੁੰਦੀ ਆ, ਪਰ ਉਹ ਕੀ ਉਹਦਾ ਜਿਹੜਾ ਵਾਈਬ ਕਹਿ ਲਓ ਜਾਂ ਉਹਦਾ ਜਿਹੜਾ ਹੈਗਾ ਉਹ ਕੀ ਗਰੋਅਰ ਦੀ ਜਿਹੜੇ ਔਨ ਗਰਾਊਂਡ ਪ੍ਰੈਕਟਿਸਿਸ ਉਹਦੇ ਨਾਲ ਮੈਚ ਕਰਦਾ। ਜੇ ਉੱਥੇ ਮੋਸਟ ਆਫ ਟਾਈਮ ਇਹ ਪ੍ਰੋਬਲਮ ਆਉਂਦੀ ਆ ਵੀ ਉਹ ਇੱਕ ਇੰਜੀਨੀਅਰ ਨੇ ਜਾਂ ਆਈਟੀ ਬੇਸਡ ਪ੍ਰੋਫੈਸ਼ਨਲ ਦੀ ਬਣਾਈ ਹੋਈ ਐਪ ਆ, ਤੇ ਉਹ ਫਾਰਮਰ ਦੇ ਨਾਲ ਮੇਲ ਨਹੀਂ ਖਾਂਦੀ। ਸੋ ਡਿਸਕਨੈਕਟ ਆ ਕਿਤੇ ਨਾ ਕਿਤੇ, ਹੈ ਬਹੁਤ ਵੱਡਾ ਡਿਸਕਨੈਕਟ ਹੈ ਜੀ। ਸੋ ਤੁਹਾਨੂੰ ਲੱਗਦਾ ਵੀ ਫਿਰ ਇਹ ਜਿਹੜੀਆਂ ਕੰਪਨੀਆਂ ਆ, ਕੀ ਐਗ ਵਾਲਿਆਂ ਦੀਆਂ ਜਾਂ ਫਾਰਮਸ ਦੀ ਇਨਪੁਟ ਨਹੀਂ ਲੈਂਦੀਆਂ? ਇਹ ਇਹਨਾਂ ਨੂੰ ਦੂਰੋਂ ਲੱਗਦਾ ਵੀ ਆਹ ਇੱਕ ਪ੍ਰੋਬਲਮ ਆ, ਇਸ਼ੂ ਆ, ਇਹਨੂੰ ਅਸੀਂ ਇਦਾਂ ਟੈਕਨੋਲੋਜੀ ਨਾਲ ਠੀਕ ਕਰ ਸਕਦੇ ਹਾਂ, ਤੇ ਪਰ ਟੈਕਨੋਲੋਜੀ ਦੀ ਫਿਰ ਲਿਮਿਟੇਸ਼ਨ ਵੀ ਆ ਜਾਂਦੀ ਹੈ ਇੱਥੇ। ਜੀ ਰਾਜਕਰਨ, ਟੈਕਨੋਲੋਜੀ ਦੀਆਂ ਕਾਫੀ ਲਿਮਿਟੇਸ਼ਨਸ ਆ ਜਾਂਦੀਆਂ। ਫਿਰ ਉਹਦੇ 'ਚ ਮੈਂ ਨਾ ਤੁਹਾਨੂੰ ਦੋ ਐਗਜ਼ਾਮਪਲਸ ਦਿੰਦਾ ਪਾਰਟੀਕੂਲਰਲੀ ਜਿਹੜੀਆਂ ਮੇਰੇ ਦਿਮਾਗ 'ਚ ਆਈਆਂ ਸੀ, ਜਿਹਦੇ 'ਚ ਆਪਾਂ ਜੋ ਗੱਲਬਾਤ ਕਰ ਰਹੇ ਹਾਂ ਇਹਨੂੰ ਮਤਲਬ ਵੀ ਸੋਲਿਡ ਕਰਨੀ ਆ। ਸੋ ਪਹਿਲੀ ਐਗਜ਼ਾਮਪਲ ਜੀ, ਜਦੋਂ ਮੈਂ 2014 ਵਿੱਚ ਫ੍ਰੈਜ਼ਨੋ ਸਟੇਟ ਪੜ੍ਹਦਾ ਸੀਗਾ, ਉਦੋਂ ਨਾ ਇੱਕ ਕੰਪਨੀ ਲਾਂਚ ਹੋਈ ਸੀਗੀ, ਆਪਣੇ ਇੰਡੀਅਨ ਬੈਕਗਰਾਊਂਡ ਦੇ ਮੁੰਡੇ ਨੇ ਆਈਟੀ 'ਚੋਂ ਲਾਂਚ ਕੀਤੀ ਸੀ। ਕੰਪਨੀ ਦਾ ਨਾਮ ਸੀ ਵਾਟਰਬਿਟ। ਉਹ 2014 ਦੇ ਵਿੱਚ ਸੋਇਲ ਸੈਂਸਿੰਗ ਤੇ ਆਟੋਮੇਸ਼ਨ ਤੇ ਫੋਕਸ ਸੀਗੀ, ਤੇ ਉਹਨਾਂ ਨੇ ਫ੍ਰੈਜ਼ਨੋ ਸਟੇਟ 2-3 ਟ੍ਰਾਇਲ ਵੀ ਲਾਏ ਸੀ, ਤੇ ਪਰ ਉਹ ਸਾਲ ਕੁ ਬਾਅਦ ਹੀ ਕੰਪਨੀ ਫੇਲ ਹੋ ਗਈ ਜੀ। ਸੋ ਉਸ ਸਮੇਂ ਤੋਂ ਪਹਿਲਾਂ ਐਡਵਾਂਸ ਸੀਗੀ, ਜਾਂ ਇੰਨਾ ਜ਼ਿਆਦਾ ਸਮਾਨ ਜਾਂ ਆਈਡੀਆਜ਼ ਫਾਰਮਰਾਂ ਨੇ ਉਹ ਉਸ ਟਾਈਮ ਤੇ ਉਹਨਾਂ ਨੂੰ ਬੋਝ ਲੱਗਿਆ, ਸੀਮਡ ਟੂ ਗੁੱਡ ਟੂ ਬੀ ਟਰੂ, ਹੈ ਨਾ, ਵੀ ਆਹ ਵੀ ਕਰ ਦੂ ਆਹ ਵੀ ਕਰ ਦੂ। ਸੋ ਜ਼ਿਆਦਾ ਗੁੱਡ ਹੋਣ ਦੇ ਕਾਰਨ ਉਹ ਫੇਲ ਹੋ ਗਈ। ਨੰਬਰ 2 ਕਾਸਟ। ਤੇ ਦੂਜਾ ਜੀ ਜਿਹੜਾ ਸਾਰਿਆਂ ਤੋਂ ਪ੍ਰਾਈਮ ਐਗਜ਼ਾਮਪਲ ਜਿਹੜੀ ਹੁਣੇ ਹੋਈ ਆ, ਉਹ ਹੈਗਾ ਜੀ ਇਲੈਕਟ੍ਰਿਕ ਚੱਲਣ ਵਾਲਾ ਮੋਨਾਰਕ ਟਰੈਕਟਰ। ਸੋ ਉਹ ਪਿੱਛੇ ਜੇ ਲਾਂਚ ਹੋਇਆ ਸੀ ਕੁਝ ਕੁ ਸਾਲ ਪਹਿਲਾਂ, ਤੇ ਉਹਦੇ ਤੇ ਗਵਰਨਮੈਂਟ ਦੀ ਫੰਡਿੰਗ ਵੀ ਆਈ ਸੀਗੀ ਕੋਰ ਪ੍ਰੋਗਰਾਮ ਦੇ ਥਰੂ, ਬਟ ਐਜ਼ ਆਫ ਟੂਡੇ ਉਹ ਜਿਹੜੀ ਮੋਨਾਰਕ ਟਰੈਕਟਰ ਦੀ ਕੰਪਨੀ ਉਹ ਬੈਂਕਰਪਸੀ ਫਾਈਲ ਕਰ ਗਈ ਹੈਗੀ। ਉਹਦੇ 'ਚ ਦੇਖੋ ਉਹਨਾਂ ਨੇ ਇਲੈਕਟ੍ਰਿਕ ਟਰੈਕਟਰ ਬਣਾਇਆ ਹੈ ਨਾ, ਉਹ ਜਿਹੜਾ ਫਾਰਮਿੰਗ ਦਾ ਬਿਹੇਵੀਅਰ ਆ ਪਹਿਲਾਂ ਤਾਂ ਉਹਦੇ ਨਾਲ ਮੈਚ ਨਹੀਂ ਕੀਤਾ। ਉਹਦਾ ਰਨ ਟਾਈਮ ਬਹੁਤ ਥੋੜਾ ਸੀਗਾ, ਖਾਸ ਕਰਕੇ ਜਦੋਂ ਹੈਵੀ ਯੂਜ਼ ਕਰਦੇ ਆ। ਫਿਰ ਉਹਨਾਂ ਨੇ ਉਹਦੇ ਤੇ ਇੰਨੇ ਕੁ ਜ਼ਿਆਦਾ ਸੈਂਸਰ ਲਾਤੇ ਵੀ ਉਹ ਫੋਟੋਆਂ ਖਿੱਚਦਾ, ਕ੍ਰੌਪਸ ਦੀਆਂ ਡਿਟੈਕਟ ਕਰਦਾ, ਅੱਟ ਤੇ ਚੱਲਦਾ, ਆਟੋਨੋਮਸ, ਸਾਰਾ ਕੁਝ ਬਹੁਤ ਵਧੀਆ ਚੱਲਦਾ ਵੀ ਸੀ ਜੀ ਟਰੈਕਟਰ। ਮੈਂ ਇੱਕ ਵਾਰੀ ਡੈਮੋ ਵੀ ਦੇ ਕੇ ਦੇਖਿਆ, ਪਰ ਉਹ ਆਪਣੇ ਬੰਦਿਆਂ ਵਾਸਤੇ ਜ਼ਿਆਦਾ ਹੀ ਮਤਲਬ ਐਡਵਾਂਸਡ ਲੈਵਲ ਤੇ ਸੀ, ਉਹਨਾਂ ਨੂੰ ਇੰਪਲੀਮੈਂਟ ਹੀ ਨਹੀਂ ਕੀਤਾ। ਸੋ ਸ਼ੁਰੂ ਤੋਂ ਹੀ ਡਰ ਗਏ ਇੰਨੀ ਜ਼ਿਆਦਾ ਟੈਕਨੋਲੋਜੀ ਤੋਂ। ਅੱਛਾ। ਸੋ ਇਹਦੇ 'ਚ ਇੱਦਾਂ ਲੱਗਦਾ ਜੀ ਵੀ ਜਿੱਦਾਂ ਟੈਕਨੋਲੋਜੀ ਹੈ ਬਹੁਤ ਵਧੀਆ, ਕੰਮ ਵੀ ਆਉਂਦੀ ਆ, ਪਰ ਉਹਨਾਂ ਨੂੰ ਫਾਰਮਿੰਗ ਦੇ ਹਿਸਾਬ ਨਾਲ ਫੇਸਿਸ ਦੇ ਵਿੱਚ ਲਾਂਚ ਕਰਨੀ ਚਾਹੀਦੀ ਹੈ, ਤਾਂ ਕਿ ਗਰੋਥ ਦਾ ਹੌਲੀ ਹੌਲੀ ਟਰਸਟ ਬਣੇ। ਆਪਣੇ ਕੀ ਕਰਦੇ ਆ, ਸੈਂਸਰ ਲਾ ਦਿੰਦੇ ਆ ਜਾਂ ਟਰੈਕਟਰ ਆ ਗਿਆ,
ਉਹ ਸਾਰਾ ਕੁਝ ਇੱਕੇ ਟਾਈਮ ਤੇ ਹੀ ਸਾਰਾ ਆਪਾਂ ਨੂੰ ਫੜਾ ਦਿੰਦੇ ਆ ਵੀ ਦੇਖ ਲਓ, ਕਰ ਲਓ। ਸੋ ਹੂੰ, ਆਪਾਂ ਕਾਫ਼ੀ ਬੰਦੇ ਨਰਵਸ ਵੀ ਹੋ ਜਾਂਦੇ ਆ ਜਾਂ ਬੋਝ ਲੱਗਦਾ ਇੰਨਾ ਸਾਰਾ ਕੁਝ ਕਿੱਦਾਂ ਮੈਂ ਓਵਰਵੈਲਮਿੰਗ ਹੋ ਅਡੈਪਟ ਜਾਂਦਾ ਕਰਾਂ। ਆ। ਹੂੰ, ਓਵਰਵੈਲਮਿੰਗ ਹੋ ਜਾਂਦਾ ਜੀ, ਹਾਂ। ਸੋ ਹੂੰ, ਇਸ ਕਰਕੇ ਇਹ ਤਾਂ 2 ਕੁ ਪ੍ਰੋਪਰ ਜਿਹੜੀਆਂ ਕੰਪਨੀਜ਼ ਜਿਹੜੀਆਂ ਮੇਰੇ ਦਿਮਾਗ 'ਚ ਆਈਆਂ, ਪਰ ਇਸ ਤੋਂ ਇਲਾਵਾ ਕਾਫ਼ੀ ਹੋਰ ਕੰਪਨੀਜ਼ ਆ ਜਿਨ੍ਹਾਂ ਨੂੰ ਫੰਡਿੰਗ ਬਹੁਤ ਆਉਂਦੀ ਹੈ ਜੀ ਐਗਟੈਕ ਦੇ ਵਿੱਚ ਅੱਜ-ਕੱਲ੍ਹ। ਸੋ ਹੂੰ, ਹੂੰ। ਨਵਾਂ ਡਿਵੈਲਪ ਕਰਦੇ ਆ, ਬਟ ਉਹ ਲਾਂਚਿੰਗ ਵੇਲੇ ਉਹ ਜਾਂ ਉਹਦੀ ਡਿਮਾਂਡ ਨਹੀਂ ਇੰਨੀ ਉਹ ਬਣਾ ਸਕਦੇ। ਜੇ ਤੁਸੀਂ ਹੋਵੋ, ਤੁਸੀਂ ਏਦਾਂ ਦੀ ਕੋਈ ਟੈਕਨੋਲੋਜੀ ਲੈ ਕੇ ਆਉਣੀ ਹੋਵੇ, ਮਤਲਬ ਤੁਹਾਡੇ ਕੀ ਫੇਜ਼ ਹੋਣਗੇ? ਤੁਸੀਂ ਕਿਵੇਂ ਇਸ ਨੂੰ ਲਾਂਚ ਹੁੰਦਾ ਜਾਂ ਐਜ਼ ਏ ਫਾਰਮਰ ਤੁਸੀਂ ਇਹਨੂੰ ਕਿੱਦਾਂ ਅਡੋਪਟ ਕਰਨਾ ਚਾਹੋਗੇ? ਕਿ ਜੋ ਦੇਖੋ ਰਾਜਕਰਨ ਵੀਰ, ਮੈਂ ਨਾ 1-2 ਪ੍ਰੋਜੈਕਟਸ ਤੇ ਇਸ ਤੇ ਕੰਮ ਜ਼ਰੂਰ ਕਰ ਰਿਹਾ, ਬਟ ਹਜੇ ਉਹ ਟੂ ਅਰਲੀ ਸਟੇਜ ਦੇ ਵਿੱਚ ਹੈਗੇ। ਹੂੰ, ਸੋ ਹੂੰ। ਆਪਾਂ ਜਿੱਦਾਂ ਟਾਈਮ ਆਊਗਾ ਉਦੋਂ ਦਾ ਉੱਤੇ ਡਿਸਕਸ਼ਨ ਕਰਾਂਗੇ ਵੀ ਕੀ ਫੇਸ ਆ। ਸੋ ਫੋਰ ਜੀ। ਐਗਜ਼ਾਮਪਲ ਆਪਾਂ ਹਮੇਸ਼ਾ ਆਟੋਮੇਸ਼ਨ ਦੀ ਗੱਲ ਕਰਦੇ ਆਂਗੇ ਸ਼ੁਰੂ ਤੋਂ। ਹੂੰ, ਉਹਦੇ ਵਿੱਚ ਕਾਫੀ ਕੁਛ ਆ ਜਾਂਦਾ, ਸੋਇਲ ਸੈਂਸਿੰਗ, ਪੰਪ ਦਾ ਤੁਹਾਡਾ ਬਿਹੇਵੀਅਰ, ਸੋਲਰ ਤੇ ਖੇਤ ਦੇ ਵਿੱਚ ਕੀ ਹੋ ਰਿਹਾ। ਜਿਹੜਾ ਮੇਰਾ ਪਹਿਲਾ ਸਟੈਪ ਆ ਜੀ, ਅਸੀਂ ਸਿਰਫ ਤੇ ਸਿਰਫ ਗਰੋਅਰ ਨੂੰ ਆਹ ਦਿਖਾਉਣਾ ਵੀ ਤੁਹਾਡਾ ਪੰਪ ਚੱਲ ਰਿਹਾ, ਕਿੰਨਾ ਪ੍ਰੈਸ਼ਰ ਆ ਤੇ ਕਿੰਨਾ ਫਲੋ ਆ, ਬਸ। ਠੀਕ ਹੈ। ਜਦੋਂ ਉਹਦਾ ਉਸ ਤੇ ਟਰਸਟ ਬਣ ਗਿਆ ਵੀ ਉਹ ਕਿਸੇ ਵੀ ਵਕਤ ਦੇਖ ਲੈਂਦਾ ਵੀ ਹਾਂ ਭਾਈ ਮੇਰਾ ਪੰਪ ਇੰਨਾ ਪ੍ਰੈਸ਼ਰ ਤੇ ਆ, ਇੰਨੀ ਬਿਜਲੀ ਖਾ ਰਿਹਾ, ਆ ਚੱਲ ਰਿਹਾ। ਜਦੋਂ 6 ਕੁ ਮਹੀਨੇ ਉਹਦਾ ਵਿਸ਼ਵਾਸ ਬਣ ਗਿਆ ਵੀ ਹਾਂ ਟੈਕਨੋਲੋਜੀ ਸਹੀ ਆ, ਫਿਰ ਆਪਾਂ ਕਰਨਾ ਵੀ ਉਹਨੂੰ ਔਨ ਆਫ ਵੀ ਰਿਮੋਟਲੀ ਕਰ ਲਾ। ਹੂੰ, ਹੂੰ। ਵੀ ਜਦੋਂ ਮਰਜ਼ੀ ਜ- ਚਲਾ ਲਓ, ਜਦੋਂ ਮਰਜ਼ੀ ਔਨ ਹਾਂਜੀ। ਕਰ ਲਓ, ਆਫ ਕਰ ਲਓ। ਸੋ ਜਦੋਂ ਹੌਲੀ ਹੌਲੀ ਮਤਲਬ ਸਟੈਪ ਦੇ ਵਿੱਚ ਉਹਦਾ ਆ ਹੋ ਗਿਆ ਵੀ ਹਾਂ ਠੀਕ ਆ ਵੀ ਹੁਣ ਮੈਂ ਕੰਫਰਟੇਬਲ ਆ, ਫਿਰ ਆਪਾਂ ਉਹਦੇ ਚ ਸੋਇਲ ਸੈਂਸਿੰਗ ਤਾਂ ਵੈਸੇ ਨਾਲ ਹੀ ਰੱਖਾਂਗੇ, ਪਰ ਉਹ ਸਾਰੇ ਹੂੰ, ਨੂੰ ਹੌਲੀ ਹੌਲੀ ਕਿੱਦਾਂ ਇੰਟੀਗ੍ਰੇਟ ਕਰਨਾ, ਮੇਰੇ ਹਿਸਾਬ ਨਾਲ ਇਹ ਇੱਕ ਸਟੈਪ ਦੇ ਵਿੱਚ ਨਹੀਂ ਹੋਣਾ ਚਾਹੀਦਾ। ਇਹਨੂੰ ਮਲਟੀ ਸਟੈਪ ਦੇ ਵਿੱਚ ਜੇ ਆਪਾਂ ਕਰਾਂਗੇ ਜਾਂ ਕਰਦੇ ਹਾਂ, ਫਿਰ ਇਸ ਟੈਕਨੋਲੋਜੀ ਨੂੰ ਅਡਾਪਟ ਕਰਨਾ ਥੋੜਾ ਜਿਹਾ ਈਜ਼ੀ ਹੋ ਜਾਂਦਾ। ਹੂੰ। ਠੀਕ ਆ। ਇਹ ਥੋੜ੍ਹਾ ਜਿਹਾ ਇਸੇ ਦੇ ਉੱਤੇ ਹੀ ਗੱਲ ਕਰੋ ਵੀ ਇਹ ਜਿਹੜੀ ਟੈਕਨੋਲੋਜੀ ਆ, ਆਟੋਮੇਸ਼ਨ ਦੀ, ਸਮਾਰਟ ਇਰੀਗੇਸ਼ਨ ਟੈਕਨੀਕਸ ਦੀ, ਇਹਦੇ ਵਿੱਚ ਹੋਰ ਕੀ ਹੁੰਦਾ ਆ? ਜਿੱਦਾਂ ਤੁਸੀਂ ਕਿਹਾ, ਇਹ ਇਹ ਫਿਰ ਰੋਡ ਬਲਾਕ ਹੈ ਕਿਉਂ ਇੰਨਾ ਜ਼ਿਆਦਾ ਸੋ ਇਹਦੇ ਵਿੱਚ? ਮੈਂ ਵੈਸੇ ਇਹ ਗੱਲ ਕਰਨਾ ਚਾਹੁੰਦਾ, ਪੁੱਛਣਾ ਚਾਹੁੰਦਾ ਵੀ ਆਈ ਅੰਡਰਸਟੈਂਡ ਤੁਸੀਂ ਕਹਿੰਦੇ ਵੀ ਉਹ ਟ੍ਰੈਡੀਸ਼ਨਲ ਤਰੀਕੇ ਨਾਲ ਕਰ ਰਹੇ ਆ, ਓਵਰਵੈਲਮਿੰਗ ਜਿਹੜਾ ਉਹ ਨਜ਼ਰ ਆਉਂਦਾ। ਬਾਕੀ ਹੋਰ ਚੀਜ਼ਾਂ ਵਿੱਚ ਤਾਂ ਟੈਕਨੋਲੋਜੀ ਅਡੋਪਟ ਕਰ ਹੀ ਰਹੇ ਆ। ਘਰਾਂ ਦੇ ਵੀਰ ਜੀ। ਹੋਰ ਚੀਜ਼ਾਂ ਦੇ ਵਿੱਚ ਟੈਕਨੋਲੋਜੀ ਅਡੋਪਟ ਕਰਦੇ ਆ, ਚਾਹੇ ਉਹ ਏਸੀ, ਕੂਲਿੰਗ ਆ, ਆਪਣੇ ਆਪ ਹਮ, ਚੱਲ ਜਾਵੇ, ਬੰਦ ਹੋ ਜਾਵੇ, ਹੋਰ ਬਹੁਤ ਸਾਰੀਆਂ ਚੀਜ਼ਾਂ ਐਨਰਜੀ ਸੇਵਿੰਗ ਵਾਲੀਆਂ ਗੱਲਾਂ ਨੂੰ ਲੈ ਕੇ ਬਹੁਤ ਸਾਰੀ ਟੈਕਨੋਲੋਜੀ ਅਡੋਪਟ ਹੁੰਦੀ ਆ। ਇੱਥੇ ਆ ਕੇ ਕੀ ਰੋਡ ਬਲਾਕ ਇਹਨਾਂ ਨੂੰ ਆ ਜਾਂਦਾ? ਕੀ ਕੋਈ ਮੈਂਟਲ ਬਲਾਕ ਆ ਜਿਸ ਨਹੀਂ ਕਰਕੇ ਰਾਜਕਰਨ ਜੀ, ਇਹਦੇ ਚ ਨਾ ਤੁਸੀਂ ਬਹੁਤ ਸੋਹਣਾ ਸਵਾਲ ਪੁੱਛਿਆ। ਸੋ ਇਹਦੇ ਚ ਇਹ ਜਿਹੜਾ ਇਹਦਾ ਬਲੋਕੇਜ ਹੈ, ਜਿਹੜਾ ਮੈਨੂੰ ਲੱਗਦਾ ਐਜ਼ ਅ ਫਾਰਮਰ ਵੀ, ਐਜ਼ ਅ ਇੰਜੀਨੀਅਰ ਵੀ ਹੈ ਨਾ, ਵੀ ਕਿੱਥੇ ਪ੍ਰੋਬਲਮ ਆ ਰਹੀ ਆ। ਜਿੱਦਾਂ ਤੁਸੀਂ ਕਿਹਾ ਹੋਮ ਟੈਕਨੋਲੋਜੀ, ਜਿੱਦਾਂ ਆਟੋਮੇਸ਼ਨ ਦੇ ਵਿੱਚ ਏਸੀ, ਤਕਰੀਬਨ ਸਮਾਰਟ ਥਰਮੋਸਟੈਟਸ ਮੈਨੂੰ ਲੱਗਦਾ ਸਾਰਿਆਂ ਦੇ ਘਰਾਂ 'ਚ ਆਲਰੇਡੀ ਲੱਗ ਸਾਰਿਆਂ ਦੇ ਗਏ ਹਨ। ਘਰਾਂ 'ਚ ਲੱਗੇ ਆ ਹੁਣ ਤੇ ਤਾਂ। ਉਹਦੇ ਇਕੁਇਵਲੈਂਟ ਹੀ ਜਿਹੜਾ ਪੰਪ ਸਟਾਰਟ ਸਟਾਪ, ਉਹਦੇ 'ਚ ਕੋਈ ਟੈਕਨੋਲੋਜੀ ਦਾ ਬੜਾ ਫਰਕ ਨਹੀਂ ਗਾ ਵੈਸੇ। ਹੂੰ, ਕਮਾਂਡ ਭੇਜਣੀ, ਪੰਪ ਨੇ ਆਨ ਆਫ ਹੋਣਾ, ਉਹ ਕਿਉਂ ਹੂੰ, ਨਹੀਂ ਅਡੈਪਟ ਹੂੰ, ਜਿਹੜਾ ਜੀ ਜਿਹੜੀ ਖੇਤੀ ਆ ਉਹ ਸਿਰਫ ਪੰਪ ਦੇ ਨਾਲ ਰਿਲੇਟਡ ਨਹੀਂ ਗੀ, ਉਹਦੇ ਵਿੱਚ ਹੋਰ ਡਿਫਰੈਂਟ ਪੈਰਾਮੀਟਰਸ ਬਹੁਤ ਐਡ ਹੋ ਜਾਂਦੇ ਆ। ਤੁਹਾਡਾ ਅਗਰੋਨਮੀ ਦਾ ਕੀ ਸਟੈਪ ਆ, ਤੁਹਾਡੇ ਬੂਟਿਆਂ ਦੀ ਕੀ ਕੰਡੀਸ਼ਨ ਆ, ਕੀ ਡਿਮਾਂਡ ਆ, ਫਰਟੀਗੇਸ਼ਨ ਲਾ ਲਓ। ਸੋ ਮਤਲਬ ਬਹੁਤ ਸਾਰੇ ਐਸਪੈਕਟ ਦੇ ਵਿੱਚ ਜਦੋਂ ਕੋਈ ਟੈਕਨੋਲੋਜੀ ਲਾਂਚ ਕਰਦਾ, ਉਹ ਸਿਰਫ ਇੱਕ ਪੋਰਸ਼ਨ ਤੇ ਹੀ ਰਿਲੇਟਡ ਹੁੰਦੀ ਆ। ਵੀ ਦੇਖੋ ਖੇਤੀ ਪੂਰੀ ਕੰਪਰੀਹੈਂਸਿਵ ਪੈਕੇਜ ਆ, ਉਹਦੇ ਵਿੱਚ ਆਪਾਂ ਕਿੰਨਾ ਕੁਝ ਕਵਰ ਕਰਨਾ, ਪਰ ਉਹ ਸਿਰਫ ਜਿਹੜੇ ਆਪਾਂ ਨੂੰ ਆਫਰਿੰਗ ਹੁੰਦੀ ਆ ਉਹ ਸਿਰਫ ਪੰਪ ਕੰਟਰੋਲ ਦੀ ਹੁੰਦੀ ਆ, ਉਹ ਸਫੀਸ਼ੀਐਂਟ ਨਹੀਂ ਗੀ। ਓਕੇ। ਤਾਂ ਸੋ ਫਿਰ ਜੇ ਤੁਸੀਂ ਫਿਰ ਵਿੱਚ ਹੀ ਨਾਲੇ ਇਹ ਗੱਲ ਤੁਸੀਂ ਕਰਦੇ ਆ ਵੀ ਜੇ ਜ਼ਿਆਦਾ ਹੋ ਜਾਵੇ ਫਿਰ ਉਹ ਟੂ ਮਚ ਲੱਗਦੀ ਆ। ਜੀ, ਸੋ ਮੇਰੀਆਂ ਦੋਨੇ ਸਟੇਟਮੈਂਟਸ ਆਪਸ ਵਿੱਚ ਕੰਟਰਡਿਕਟ ਕਰ ਰਹੀਆਂ। ਹਾਂ, ਚਾਹੀਦਾ ਸਾਰਾ ਕੁਝ ਹੀ ਆ, ਹਾਂ, ਪਰ ਪਰ ਚਾਹੀਦਾ ਇਕੱਠਾ ਵੀ ਨਹੀਂ ਹੌਲੀ-ਹੌਲੀ ਚਾਹੀਦਾ। ਸੋ ਇਕੱਠਾ ਵੀ ਨਹੀਂ ਚਾਹੀਦਾ। ਬੇਸਿਕਲੀ ਚਾਹੀਦਾ ਸਾਰਾ ਕੁਝ ਹੈ, ਤੇ ਜੇ ਸਟੈਪਸ ਦੇ ਵਿੱਚ ਗਰੋਅਰ ਦੇ ਕੰਫਰਟ ਨੂੰ ਮੱਦੇਨਜ਼ਰ ਰੱਖ ਕੇ ਜਦੋਂ ਆਪਾਂ ਨੂੰ ਕੰਪਰੀਹੈਂਸਿਵ ਪੈਕੇਜ, ਜਿਹਦੇ ਵਿੱਚ ਤੁਹਾਡੀ ਅਗਰੋਨਮੀ ਵੀ ਵਿੱਚ ਆ, ਇਰੀਗੇਸ਼ਨ, ਐਨਰਜੀ, ਹੂੰ, ਫਰਟੀਗੇਸ਼ਨ, ਹੂੰ, ਹੂੰ, ਤੇ ਮੈਂ ਸੋ ਜਦੋਂ ਸਾਰਾ ਕੁਝ ਇੱਕ ਪੁਆਇੰਟ ਜਾ ਕੇ ਇਕੱਠਾ ਹੋ ਜੂ, ਫਿਰ ਇਹ ਬਹੁਤ ਸੋਲਿਡ ਪੈਕੇਜ ਬਣ ਜਾਂਦਾ, ਜਿਹਦੇ ਨਾਲ ਤੁਹਾਡੀ ਸੇਵਿੰਗਸ ਤੇ ਐਫੀਸ਼ੀਐਂਸੀ ਬਹੁਤ ਵੱਧ ਜਾਂਦੀ ਆ। ਪਰ ਪਰ ਐਟ ਦ ਸੇਮ ਟਾਈਮ ਇਹਨੂੰ ਅਡਾਪਟ ਕਰਨਾ ਬਹੁਤ ਹਾਰਡ ਹੈ ਜੀ, ਅੱਛਾ, ਸਲੋਲੀ ਕਰਨਾ ਪੈਂਦਾ। ਹਾਂਜੀ, ਪਰ ਇੱਕ ਚੀਜ਼ ਤਾਂ ਆਪਾਂ ਇਹ ਕਹਿ ਸਕਦੇ ਵੀ ਟੈਕਨੋਲੋਜੀ ਆਉਣੀ ਤਾਂ ਹੈਗੀ ਹੋਈ ਆ। ਇਨ ਵਨ ਵੇ, ਬਿਲਕੁਲ ਇਨ ਵਨ ਫਾਰਮ ਔਰ ਅਨਦਰ ਇਹ ਅਡਾਪਟ ਕਰਨੀ ਹੀ ਪੈਣੀ, ਇਹਦੇ ਨਾਲ ਮਿਲ ਕੇ ਚੱਲਣਾ ਹੀ ਪੈਣਾ, ਉਸ ਤੋਂ ਬਗੈਰ ਗੁਜ਼ਾਰਾ ਵੀ ਨਹੀਂ। ਜੀ। ਜੀ ਹੂੰ, ਰਾਜਕਰਨ ਜੀ, ਦੇਖੋ ਟੈਕਨੋਲੋਜੀ ਆਲਰੇਡੀ ਆ ਗਈ ਆ, ਆਪਾਂ ਹਮੇਸ਼ਾ ਹੀ ਗੱਲ ਕਰਦੇ ਹਾਂ ਵੱਡੀਆਂ ਕੰਪਨੀਆਂ ਨੇ ਆਲਰੇਡੀ ਅਡੈਪਟ ਵੀ ਕਰ ਲਿਆ, ਯੂਜ਼ ਵੀ ਕਰ ਰਿਹਾ।
ਆਪਣੀ ਗਰੋਰ ਹਜੇ ਥੋੜੇ ਜਿਹੇ ਇਸ ਮਾਮਲੇ 'ਚ ਮੈਨੂੰ ਪਿੱਛੇ ਲੱਗਦੀ ਆ। ਸੋ ਤਾਂ ਹੀ ਆਪਣਾ ਫੋਕਸ ਹੁੰਦਾ ਵੀ ਐਂਫਸਿਸ ਰੱਖੀਏ ਵੀ ਟੈਕਨੋਲੋਜੀ ਨੂੰ ਜਲਦੀ ਐਟਲੀਸਟ ਆਪਾਂ ਇਸ ਪ੍ਰੋਗਰਾਮ ਤੇ ਤੁਹਾਡੇ ਮਾਧਿਅਮ ਤੇ ਇੰਟਰੋਡਿਊਸ ਜ਼ਰੂਰ ਕਰ ਦਈਏ ਵੀ ਆਹ ਚੀਜ਼ਾਂ ਅਵੇਲੇਬਲ ਆ, ਆਹ ਫਾਇਦੇ ਆ। ਯੂਜ਼ ਕਰਨੀ, ਅਡੈਪਟ ਕਰਨੀ, ਉਹ ਫਿਰ ਗਰੋਰ ਹੌਲੀ-ਹੌਲੀ ਜਿੱਦਾਂ ਇਹਦੇ ਬਾਰੇ ਸੁਣੂਗਾ, ਸਮਝੂਗਾ, ਸੋ ਹੋਪਫੁਲੀ ਬਹੁਤ ਜਲਦ ਇਹਦੇ ਤੇ ਟਰਾਇਲਸ ਕਰਨੀਆਂ ਸ਼ੁਰੂ ਹੋ ਜਾਣਗੀਆਂ। ਉਹਦੇ ਵਿੱਚ ਕੁਛ ਕੁ ਆਪਸ਼ਨਸ ਜਿਹੜੀਆਂ ਫ੍ਰੀ ਆਫ ਕਾਸਟ ਅੱਜ ਵੀ ਅਵੇਲੇਬਲ ਆ, ਉਹ ਆਪਾਂ ਅੱਗੇ ਜਾ ਕੇ ਡਿਸਕਸ ਕਰਦੇ ਹਾਂ ਵੀ ਕਿੱਥੋਂ ਸ਼ੁਰੂ ਕਰ ਸਕਦੇ ਹਾਂ। ਤੁਸੀਂ ਉਦੋਂ ਓਵਰਆਲ ਕਿਹੜੀ ਟੈਕਨੋਲੋਜੀ ਵਰਤ ਰਹੇ ਆ ਆਪਣੀ ਖੇਤੀ ਦੇ ਵਿੱਚ? ਸੋ ਜੀ ਰਾਜਕਰਨ ਜੀ, ਜਿਹੜੇ ਆਪਾਂ ਸਿਟਰਸ ਦੀ ਗੱਲ ਕੀਤੀ ਸੀ ਨਾ, ਆਪਾਂ ਉਹ ਸੀਰੀਜ਼ ਸ਼ੁਰੂ ਕਰਾਂਗੇ। ਉਹ ਇੱਕ ਟੋਟਲੀ ਫੈਲੋ ਫਾਰਮ ਆਪਾਂ ਡਿਵੈਲਪ ਕਰ ਰਹੇ ਹਾਂ ਤੇ ਉਸ ਤੋਂ ਇਲਾਵਾ ਜਿਹੜਾ ਸੋ ਉਹਦੇ 'ਚ ਕੁਛ ਕੁ ਚੀਜ਼ਾਂ ਮੈਂ ਆਲਰੇਡੀ ਇੰਪਲੀਮੈਂਟ ਕਰਨੀਆਂ ਸ਼ੁਰੂ ਕਰਤੀਆਂ, ਜਿਹੜੀਆਂ ਇੰਸਟਾਲ ਹੋ ਰਹੀਆਂ, ਤੇ ਕੁਛ ਕੁ ਜਿਹੜੀਆਂ ਮੈਂ ਆਪਦੇ ਖੇਤ ਦੇ ਵਿੱਚ ਆਲਰੇਡੀ ਟਰਾਈ ਕਰਦਾ, ਉਹ ਹੈਗਾ ਜੀ ਸੋਇਲ ਸੈਂਸਰ। ਉਹ ਮੇਰੇ 2 ਲੱਗੇ ਹੋਏ ਆ ਜੀ, ਵੱਖਰੀ ਲੋਕੇਸ਼ਨ ਤੇ 20 ਏਕੜਾਂ ਦੇ ਵਿੱਚ। 20 ਏਕੜ ਦੇ ਲੋਟ ਦੇ ਵਿੱਚ? ਹਾਂਜੀ, ਸੋ ਤਾਂ ਕਿ ਮੈਂ ਉਹਦੇ 'ਚ ਆਪਾਂ ਗੱਲਬਾਤ ਪਹਿਲਾਂ ਵੀ ਪ੍ਰੋਗਰਾਮਸ ਦੇ ਵਿੱਚ ਕੀਤੀ ਆ ਵੀ ਇੱਕ ਤੇ ਆਪਾਂ ਡਿਪੈਂਡ ਨਹੀਂ ਕਰ ਸਕਦੇ ਜੀ ਉੱਥੋਂ ਪਾਈਪ ਟੁੱਟੀ ਆ ਜਾਂ ਕੁਛ। ਸੋ ਮੇਰੇ ਕੋਲ ਡੂਅਲ ਆ ਗਿਆ ਆਲਰੇਡੀ। ਠੀਕ ਹੈ। ਤੇ ਇੱਕ ਮੇਰਾ ਸਮਾਰਟ ਟੈਕਨੋਲੋਜੀ ਦੇ ਵਿੱਚ ਹੀ ਆ ਜਾਂਦੀ ਹੈ ਜੀ ਰਿਮੋਟ ਸਟਾਰਟ ਸਟਾਪ। ਉਹ ਵੀ ਮੈਂ ਇੰਪਲੀਮੈਂਟ ਕਰਦਾ। ਮੇਰੇ ਫੋਨ ਤੋਂ ਪੰਪ ਔਨ ਆਫ ਜ਼ਰੂਰ ਹੋ ਜਾਂਦਾ। ਉਹਦੇ ਤੋਂ ਮੋਨੀਟਰਿੰਗ ਵੀ ਮੇਰੇ ਕੋਲ ਅਵੇਲੇਬਲ ਆ, ਕਿੰਨਾ ਫਲੋ ਆ, ਪ੍ਰੈਸ਼ਰ ਆ, ਪੰਪ ਚੱਲ ਰਿਹਾ ਕਿ ਨਹੀਂ, ਤੇ ਸਕੈਜੂਲਿੰਗ ਵੀ। ਇਹ ਵੀ ਮੈਂ ਯੂਜ਼ ਕਰਦਾ ਜੀ। ਤੀਜਾ ਇਹ ਤਾਂ ਹੈਗਾ ਸਿਰਫ ਇਰੀਗੇਸ਼ਨ ਤੇ ਐਨਰਜੀ ਮੈਨੇਜਮੈਂਟ। ਤੀਜਾ ਦੇਖੋ, ਮੇਰਾ ਜਿਹੜਾ ਇੱਕ ਫਾਰਮ ਆਲਰੇਡੀ ਅਸੀਂ ਸੋਲਰ ਤੇ 100% ਕਨਵਰਟ ਕਰ ਚੁੱਕੇ ਹਾਂ ਤੇ ਉਹ ਮੇਰਾ ਆਪਦਾ ਡਿਜ਼ਾਈਨ ਤੇ ਇਸ ਪੈਰਾਮੀਟਰ ਤੇ ਡਿਜ਼ਾਈਨ ਹੋਇਆ ਹੈਗਾ ਕਿ ਉਹਦਾ ਬਿਜਲੀ ਦਾ ਬਿੱਲ ਜੀ ਨਾ ਮਾਤਰ ਹੈਗਾ ਤੇ ਨਾ ਮਾਤਰ ਹੀ ਰਹਿਣਾ। ਪਰ ਉਹਦੇ ਵਿੱਚ ਉਹ ਆਉਣਾ ਨਾ ਮਾਤਰ ਤਾਂ ਆ ਵੀ ਪੰਪ ਚਲਾਉਣਾ ਕਦੋਂ ਆ, ਕਦੋਂ ਉਹਨੂੰ ਵਰਤਣਾ ਆ, ਉਹ ਬਹੁਤ ਇੰਪੋਰਟੈਂਟ ਚੀਜ਼ ਆ। ਸੋ ਆਪਾਂ ਦੇਖੋ, ਜਿਹੜਾ ਪਹਿਲਾ ਪ੍ਰੋਗਰਾਮ ਦੇ ਬਿਗਨਿੰਗ ਦੇ ਵਿੱਚ ਆਪਾਂ ਸਾਈਟ ਕੀਤਾ ਸੀ, ਗੱਲ ਕੀ ਆ, ਬਿਹੇਵੀਅਰ ਚੇਂਜ। ਸੋ ਜਿਹੜਾ ਐਨਰਜੀ ਯੂਜ਼ ਕਰਨਾ, ਪੰਪ ਕਰਨਾ ਜਾਂ ਪਾਣੀ ਲਾਉਣਾ, ਉਹਦਾ ਬਿਹੇਵੀਅਰ ਨੂੰ ਕਿੱਦਾਂ ਅਡਾਪਟ ਕਰਨਾ। ਜੇ ਮੈਂ ਉਹਨੂੰ ਪ੍ਰੋਪਰ ਫੋਲੋ ਕਰਦਾ ਤਾਂ ਮੇਰਾ ਬਿੱਲ ਨਾ ਮਾਤਰ ਆ। ਜੇ ਮੈਂ ਉਹਨੂੰ ਟ੍ਰੈਡੀਸ਼ਨਲ ਪੁਰਾਣੀ ਟੈਕਨੀਕਸ 'ਚ ਜਿੱਦਾਂ ਆਪਾਂ ਪਹਿਲਾਂ ਇਰੀਗੇਟ ਕਰਦੇ, ਜੇ ਮੈਂ ਸੋਲਰ ਲੱਗਣ ਦੇ ਬਾਵਜੂਦ ਵੀ ਸਾਰੇ ਕੁਝ ਨੂੰ ਉੱਦਾਂ ਇਰੀਗੇਟ ਕਰਦਾ ਤਾਂ ਮੇਰਾ ਬਿਜਲੀ ਦਾ ਬਿੱਲ ਆਊਗਾ ਜੀ। ਹਾਂਜੀ, ਉਹ ਫਿਰ ਜਦੋਂ ਸੋਲਰ ਨੂੰ ਸੋਲਰ ਵੇਲੇ ਵਰਤਣਾ ਨਹੀਂ, ਫਿਰ ਤਾਂ ਪ੍ਰੋਬਲਮ ਹੋਣੀ ਹੈ। ਸੋ ਉਹਦੇ ਵਿੱਚ ਜਿੱਦਾਂ ਨਵੀਂ ਸਟਾਰਟਅਪ ਜਾਂ ਨਵੇਂ ਖੇਤ ਡਿਵੈਲਪ ਦੇ ਵਿੱਚ ਆਪਾਂ ਗੱਲ ਕੀਤੀ ਸੀ ਇਰੀਗੇਸ਼ਨ ਨੂੰ ਕਿੱਦਾਂ ਡਿਜ਼ਾਈਨ ਕਰਨਾ, ਉਹ 'ਚ ਸਾਰਾ ਉਹ ਚੀਜ਼ ਇੱਕ ਪੈਕੇਜ ਇਕੱਠਾ ਹੋ ਗਿਆ ਮੇਰਾ ਜਿਹੜਾ ਬਣਿਆ ਹੋਇਆ। ਸੋ ਉਹਦੇ ਵਿੱਚ ਮੈਂ ਆਪਾਂ ਟਰਾਈ ਕਰਾਂਗੇ ਵੀ ਉਸ ਖੇਤ ਤੋਂ ਵੀ ਆਪਣਾ ਸੀਰੀਜ਼ ਸ਼ੁਰੂ ਕਰੀਏ ਤਾਂ ਕਿ ਆਪਾਂ ਕਵਰ ਕਰ ਸਕੀਏ ਸਾਰਾ ਕੁਝ। ਤੇ ਪਰ ਸੋ ਫਾਰ ਇਰੀਗੇਸ਼ਨ, ਸਮਾਰਟ ਇਰੀਗੇਸ਼ਨ, ਸੋਇਲ ਸੈਂਸਿੰਗ, ਵੈਦਰ ਸਟੇਸ਼ਨ ਵੀ ਮੇਰੇ ਖੇਤ ਲੱਗਿਆ ਹੋਇਆ ਜੀ। ਇਹ ਚੀਜ਼ਾਂ ਦਾ ਮੈਂ ਆਲਰੇਡੀ ਪੂਰਾ ਮਤਲਬ ਮੇਰਾ ਟਰਸਟ ਬਣਿਆ ਹੋਇਆ ਕਾਫੀ ਲੰਬੇ ਸਮੇਂ ਤੋਂ, ਤੇ ਮੈਂ ਯੂਜ਼ ਵੀ ਕਰਦਾ ਤੇ ਮੈਂ ਸਕਸੈਸਫੁਲ ਵੀ ਹਾਂ। ਸੋ ਉਸ ਤੋਂ ਇਲਾਵਾ ਜਿਹੜਾ AI ਵਾਲਾ ਪੋਰਸ਼ਨ ਆ, ਉਹ ਮੈਂ ਹਜੇ ਨਵਾਂ ਥੋੜਾ ਜਿਹਾ ਐਕਸਪੈਰੀਮੈਂਟ ਕਰ ਰਿਹਾ ਵੀ ਉਹ ਕਿੱਥੇ ਜੇ ਆ। ਨਹੀਂ, ਉਹਦੇ ਤੇ ਵੀ ਆਪਾਂ ਡਿਸਕਸ਼ਨ ਜਿਹੜੀ ਉਹ ਕਰਾਂਗੇ, ਉਹ ਆਪਾਂ ਜਿਹੜੀ ਉਹ ਦੇਖਦੇ ਹਾਂ। ਜੈਦੀਪ ਸਿੰਘ, ਜਿੱਦਾਂ ਹੁਣ ਤੁਸੀਂ ਦੱਸਿਆ ਵੀ ਤੁਹਾਡਾ ਭਰੋਸਾ ਬਣਿਆ, ਫਿਰ ਤੁਸੀਂ ਇਸ ਨੂੰ ਵਰਤਣਾ ਜਿਹੜਾ ਉਹ ਸ਼ੁਰੂ ਕੀਤਾ ਆ। ਜਦੋਂ ਤੁਸੀਂ ਆਪਣੇ ਸਾਥੀ ਹੋਰ ਫਾਰਮਰਸ ਦੇ ਨਾਲ ਟੈਕਨੋਲੋਜੀ ਨੂੰ ਲੈ ਕੇ ਗੱਲਾਂ ਕਰਦੇ, ਕੀ ਉਹਨਾਂ ਦੀ ਫੀਡਬੈਕ ਹੁੰਦੀ, ਕੀ ਉਹ ਅਕਸਰ ਗਰਾਊਂਡ ਦੇ ਉੱਤੇ ਕਹਿ ਕੀ ਰਹੇ ਆ ਫਾਰਮਰਸ? ਸੋ ਗਰਾਊਂਡ ਦੇ ਵਿੱਚ ਜੀ ਜਿੱਦਾਂ ਆਪਣਾ ਅਰਸ਼ਦੀਪ ਵੀਰ ਹੋ ਗਿਆ, ਉਹ ਵੀ ਅਸੀਂ ਪੈਰਲਲੀ ਕੰਮ ਕਰਦੇ ਆ, ਉਹ ਸੇਮ ਲੈਵਲ ਤੇ ਜਾਂ ਇਕੱਠੀ ਅਡਾਪਟ ਕਰ ਰਹੇ ਜੀ ਟੈਕਨੋਲੋਜੀ। ਤੇ ਹੋਰ ਜਿੰਨੇ ਕੁ ਮੇਰੇ ਸਰਕਲ ਦੇ ਵਿੱਚ ਜਿਹੜੇ ਤਾਂ ਤਕਰੀਬਨ ਮੇਰੀ ਏਜ ਦੇ ਵਿੱਚ ਆ ਜੀ, ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਗੀ। ਉਹ ਹੌਲੀ ਇਸ਼ੂਜ਼ ਵੀ ਸਮਝ ਰਹੇ ਆ, ਪਰ ਉਹਨੂੰ ਇਸ ਲੈਵਲ ਤੇ ਉਹ ਅਡਾਪਟ ਕਰ ਰਹੇ ਆ ਵੀ ਜਿਹੜਾ ਕਿ ਉਹਨਾਂ ਦੀ ਹੈਲਪ ਕਰਦੀ ਆ ਇੰਸਟੈਡ ਆਫ ਬੀਇੰਗ ਅ ਬਰਡਨ, ਹੈ ਨਾ। ਪਰ ਜਿਹੜੀ ਥੋੜੀ ਆਪਣੀ ਓਲਡ ਜਨਰੇਸ਼ਨ ਆ, ਉਹਨੂੰ ਕਨਵਿੰਸ ਕਰਨਾ ਥੋੜਾ ਜਿਹਾ ਔਖਾ ਜੀ। ਸੋ ਉਹੀ ਆਪਣਾ ਮਾਈਂਡ ਸੈਟ ਬਣਿਆ ਹੋਇਆ ਆਲਰੇਡੀ। ਬਟ ਕੌੜਾ ਸੱਚ ਇਹ ਵੀ ਆ ਵੀ ਮਾਰਜਨ ਇਹਨੇ ਤਿੰਨ ਆ, ਜੇ ਤੁਸੀਂ ਇਹਨੂੰ ਅਡੈਪਟ ਨਹੀਂ ਕਰੋਗੇ ਤਾਂ ਜਿਹੜੇ ਤੁਹਾਡੇ ਪ੍ਰੋਫਿਟ ਮਾਰਜਨ ਸ਼ਰਿੰਕ ਹੋ ਜਾਣੇ ਆ। ਤੇ ਜਿਹੜੀ ਸ਼ੁਰੂਆਤ 'ਚ ਤੁਸੀਂ ਗੱਲ ਕੀਤੀ ਸੀ ਵੀ ਟੈਕਨੋਲੋਜੀ ਕੰਪਨੀਜ਼ ਕਈ ਫੇਲ ਹੋ ਰਹੀਆਂ, ਕੀ ਉਹ ਇਹ ਨਾ ਅਡੋਪਸ਼ਨ ਕਰਕੇ ਆ ਜਾਂ ਵੈਸੇ ਉਹਦੇ ਵਿੱਚ ਹੋਰ ਵੀ, ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਵੀ ਉਹ ਬੈਠੇ ਕਿਊਬੀਕਲ 'ਚ ਬਣਦੇ ਆ, ਪਰ ਉਹ ਧਰਤੀ ਦੇ ਨਾਲ ਇੰਨੇ ਜ਼ਿਆਦਾ ਜੁੜੇ ਨਹੀਂ ਆ, ਤੇ ਇਹ ਵੀ ਇੱਕ ਇੰਪੈਕਟ ਪਾਉਂਦਾ ਵੀ ਫਾਰਮਰਸ ਉਸ ਨੂੰ ਅਡੋਪਟ ਕਰਨ ਤੋਂ ਆਨਾਕਾਨੀ ਕਰ ਰਹੇ, ਤਾਂ ਵੀ ਜਿਹੜੀਆਂ ਟੈਕ ਕੰਪਨੀਜ਼ ਆ, ਐਗ ਟੈਕ ਕੰਪਨੀਜ਼, ਉਹ ਫੇਲ ਹੋ ਜਾਂਦੀਆਂ? ਜੀ ਬਿਲਕੁਲ। ਸੋ ਇੱਕ ਤਾਂ ਕਿਊਬੀਕਲ 'ਚ ਬਣਿਆ ਹੋਣ ਕਰਕੇ, ਤੇ ਇੱਕ ਦੂਜਾ ਜਿਹੜਾ ਕ੍ਰਾਸ ਵੈਰੀਫਿਕੇਸ਼ਨ ਦੀ ਆਪਾਂ ਗੱਲ ਕਰਦੇ ਹੁੰਦੇ ਆ ਵੀ ਉਹ ਚੀਜ਼ ਨਾ, ਚੈਕਸ ਐਂਡ ਬੈਲੈਂਸ ਨਾ ਹੋਣ ਕਰਕੇ ਕਾਫੀ ਕੰਪਨੀ ਦਾ ਇਸ਼ੂਜ਼ ਆ ਰਿਹਾ। ਫੋਰ ਐਗਜ਼ਾਮਪਲ ਹੈ ਨਾ,
ਵੀ ਮੈਂ ਇੱਕ ਕੰਪਨੀ ਨੇ ਸੋਇਲ ਸੈਂਸਰ ਇਕੱਲੇ ਬਣਾਇਆ ਆਫਰ ਕਰਦੀ ਹਾਂ। ਕੀ ਮੈਂ ਹੂੰ, ਆਪਦੀ ਸਾਰੀ ਖੇਤੀ ਉਸ ਇੱਕ ਡੇਟਾ ਤੇ ਜਾਂ ਸੈਂਸਰ ਦੇ ਬੇਸ ਤੇ ਕਰ ਸਕਦਾ ਆਪਦੀ ਡਿਸੀਜ਼ਨ ਮੇਕਿੰਗ? ਜੇ ਮੈਂ ਹੂੰ, ਕਰਦਾ ਤਾਂ ਮੇਰੇ ਤੋਂ ਗਲਤੀਆਂ ਹੁੰਦੀਆਂ, ਕਿਉਂਕਿ ਪਤਾ ਨਹੀਂ ਉਹ ਕਿੰਨੀ ਕੁ ਐਕੂਰੇਸੀ ਆ। ਸੋ ਉਹਦੇ ਕਰਕੇ ਇਸ਼ੂਜ਼ ਆ ਕੇ ਲੋਕੀ ਛੱਡ ਜਾਂਦੇ, ਕਹਿੰਦਾ ਵੀ ਨਹੀਂ ਇਹ ਤਾਂ ਕੁਝ ਹੋਰ ਦੱਸੀ ਜਾਂਦਾ, ਖੇਤ ਦੀ ਕੰਡੀਸ਼ਨ ਕੋਈ ਹੋਰ ਆ। ਸੋ ਉੱਥੇ ਹੂੰ। ਕ੍ਰਾਸ ਵੈਲੀਡੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਆ, ਜਿਹੜੀਆਂ ਕਿ ਕਾਫੀ ਮੈਨੂੰ ਲੱਗਦਾ ਕੰਪਨੀਜ਼ ਅਜੇ ਲੈਕ ਕਰਦੀਆਂ। ਕੀ ਤੁਹਾਡਾ ਜਿਹੜਾ ਇਰੀਗੇਸ਼ਨ ਲੈਵਲ, ਮੋਇਸਚਰ ਲੈਵਲ ਆ, ਉਹਨੂੰ ਤੁਹਾਡੇ ਪੰਪ ਦਾ ਜਿਹੜਾ ਫਲੋ ਆ ਜਾਂ ਕਿੰਨਾ ਡਿਲੀਵਰੀ ਆ, ਉਹ ਦੋਵੇਂ ਆਪਸ ਵਿੱਚ ਜੁੜ ਰਹੇ ਆ? ਹੂੰ, ਹੂੰ, ਜਾਂ ਹੂੰ। ਸੈਟੇਲਾਈਟ ਡੇਟੇ ਨਾਲ ਆਪਾਂ ਦੇਖ ਰਹੇ ਹਾਂ ਵੀ ਕੋਈ ਕੀ ਵੇਰੀਏਸ਼ਨ ਹੈਗੀ ਆ ਕਿਤੇ? ਸੋ ਜਿੰਨਾ ਚਿਰ ਆਪਾਂ ਕਾਫੀ ਡਿਫਰੈਂਟ ਪੈਰਾਮੀਟਰਸ ਨੂੰ ਕ੍ਰਾਸ ਵੈਰੀਫਾਈ ਕਰਕੇ ਡੇਟਾ ਨੂੰ ਵੈਲੀਡੇਟ ਨਹੀਂ ਨਾ ਕਰਦੇ ਜੀ, ਉੱਥੇ ਇਸ਼ੂਜ਼ ਆਉਂਦਾ ਗਾ, ਸੋ ਉੱਥੇ ਡਾਟਾ ਟਰਸਟ ਵੀ ਲੂਜ਼ ਹੁੰਦਾ। ਡਾਟਾ ਦੀ ਬਹੁਤ ਵੱਡੀ ਜਿਹੜੀ ਆ ਇੰਪੋਰਟੈਂਸ ਇਸ ਦੇ ਵਿੱਚ ਹੈ। ਡਾਟਾ ਤੇ ਉਦੋਂ ਹੀ ਆਉਣਾ ਹੈ ਜਦੋਂ ਜਿੰਨੇ ਜ਼ਿਆਦਾ ਵਰਤਣਗੇ। ਹਾਂਜੀ, ਅਦਰਵਾਈਜ਼ ਤਾਂ ਫਿਰ ਉਹ ਡਾਟਾ ਪੁਆਇੰਟ ਬਣਨੇ ਨਹੀਂ। ਜੇ ਡਾਟਾ ਪੁਆਇੰਟ ਨਹੀਂ ਬਣਨਗੇ ਤਾਂ ਉਹਨਾਂ ਦੀ ਐਲਗੋਰਿਜ਼ਮਸ ਉਹਨਾਂ ਬੈਟਰ ਰਿਜ਼ਲਟ ਜਿਹੜੀਆਂ ਉਹ ਦੇ ਨਹੀਂ ਸਕਣਗੀਆਂ। ਜੀ ਰਾਜਕਰਨ ਜੀ, ਸੋ ਡੇਟਾ ਪੁਆਇੰਟ ਜੇ ਆਪਾਂ ਕਲੈਕਟਿਵਲੀ ਕਰੀਏ ਤਾਂ ਬਿਲਕੁਲ ਠੀਕ ਹੈ, ਜਿੰਨੀ ਜ਼ਿਆਦਾ ਟੈਕਨੋਲੋਜੀ ਅਡੈਪਟ ਹੋ ਉਨਾ ਹੀ ਡੇਟਾ ਕਲੈਕਟ ਹੋਊਗਾ। ਪਰ ਔਨ ਅ ਫੀਲਡ ਲੈਵਲ ਇੰਡੀਵਿਜੂਅਲੀ ਜੇ ਆਪਾਂ ਮੈਂ 20 ਏਕੜ ਦੀ ਗੱਲ ਕਰਾਂ ਵੀ ਮੈਂ ਸਿਰਫ ਇੱਕ ਚੀਜ਼ ਤੇ ਡਿਪੈਂਡੈਂਟ ਹੋ ਕੇ ਸਾਰੇ ਡਿਸੀਜਨ ਲੈ ਰਿਹਾ, ਸੋ ਉੱਥੇ ਟਰਸਟ ਲੂਜ਼ ਹੋ ਜਾਂਦਾ। ਹੂੰ। ਜੇ ਤੁਸੀਂ ਮੈਨੂੰ ਫੋਰਸ ਕਰੀ ਜਾਓਗੇ ਵੀ ਆਹ ਸਾਡਾ ਸੈਂਸਰ ਆ, ਇਹਦੇ ਹਿਸਾਬ ਨਾਲ ਤੂੰ ਪਾਣੀ ਲਾ, ਮੈਂ ਨਹੀਂ ਅਡਾਪਟ ਕਰੂੰਗਾ ਜਿੰਨਾ ਚਿਰ ਮੈਨੂੰ ਉਹਦੀ ਤੇ ਕ੍ਰਾਸ ਵੈਲੀਡੇਸ਼ਨ ਨਹੀਂ ਮਿਲਦੀ। ਅੱਛਾ, ਇਹਦੇ ਵਿੱਚ ਜਿਹੜਾ ਕੀ ਤੁਸੀਂ ਇਹ ਜਿਹੜੀ ਹੁਣ ਜਿੱਦਾਂ ਤੁਸੀਂ ਦੱਸਿਆ ਵੀ ਫੈਲੋ ਸੀਗੀ, ਖਾਲੀ ਸੀਗੀ ਜ਼ਮੀਨ ਤੇ ਹਾਂਜੀ। ਤੁਸੀਂ ਨਵੇਂ ਸਿਰ ਤੋਂ ਮੁੱਢ ਤੋਂ ਡਿਵੈਲਪ ਕਰ ਰਹੇ ਆ, ਕੀ ਉਹ ਜ਼ਿਆਦਾ ਮੋਟੀਵੇਸ਼ਨ ਹੁੰਦੀ ਹੈ ਟੈਕਨੋਲੋਜੀ ਅਡਾਪਟ ਕਰਨ ਦੇ ਲਈ ਰਾਦਰ ਦੈਨ ਜਿਹੜਾ ਡਿਵੈਲਪਡ ਔਰਚਿਡ ਆ ਉਹਦੇ ਵਿੱਚ? ਕੀ ਜੀ ਰਾਜ ਇਹ ਵੀ ਇੱਕ ਲਿਮਿਟਿੰਗ ਫੈਕਟਰ ਹੋ ਜਾਂਦਾ ਹੈ? ਜੀ ਰਾਜਕਰਨ ਜੀ, ਜਿਹੜਾ ਐਗਜ਼ਿਸਟਿੰਗ ਔਰਚਿਡ ਆ ਉਹ ਕਾਫੀ ਵੱਡਾ ਹੱਦ ਤੱਕ ਲਿਮਿਟਿੰਗ ਫੈਕਟਰ ਬਣ ਜਾਂਦਾ, ਬਟ ਉਹਦੇ ਸੋਲੂਸ਼ਨ ਹੈਗੇ। ਸੋ ਅੱਛਾ। ਜਿਹੜੀ ਨਵੀਂ ਪਲਾਂਟਿੰਗ ਆ ਉਹਦੇ ਵਿੱਚ ਦੇਖੋ, ਮੇਰੇ ਵਾਸਤੇ ਉਹ ਕਲੀਨ ਸਲੇਟ ਹੈ ਇਸ ਵਕਤ। ਹੂੰ, ਹੂੰ। ਸੋ ਵੀ ਮੈਨੂੰ ਜੋ ਕਰ ਲਈਏ ਅਗਲੀਆਂ ਜੋ ਤੁਸੀਂ ਕਰਨਾ ਉਹ ਕਰ ਸਕਦੇ ਆ। ਹਾਂ, ਕਿੱਥੇ ਪੰਪ ਲਾਉਣਾ, ਕਿੰਨੇ ਸੈਟਾਂ 'ਚ ਡਿਵਾਈਡ ਕਰਨਾ, ਕੀ ਕਰਨਾ, ਉਹ ਸਾਰਾ ਹੁਣ ਮੈਂ ਈਵਨ ਵੈਲ ਵੀ ਨਵਾਂ ਡਰਿਲ ਕਰਨਾ, ਕਿੱਥੇ ਕਰਨਾ, ਕੀ ਹੂੰ, ਆਪਟੀਮਲ ਸੈਟਅਪ, ਉਹ ਸਾਰਾ ਸੋ ਮੇਰੇ ਹੱਥ 'ਚ ਹੈਗਾ। ਹੂੰ, ਹੂੰ, ਪਰ ਹੂੰ, ਵੇਅਰਐਜ਼ ਨਾ ਜਿੱਥੇ ਐਗਜ਼ਿਸਟਿੰਗ ਔਰਚਿਡ ਆ, ਸੋ ਉੱਥੇ ਕਿਹੜੀ ਡ੍ਰਿਪ ਦੀ ਪਾਈਪ ਪਈ ਹੋਈ ਆ, ਪੰਪ ਨੂੰ 20 ਘੰਟੇ ਹੀ ਚੱਲਣਾ ਪੈਣਾ, ਉਹਦਾ ਪਾਣੀ ਦੀ ਨੀਡ ਪੂਰੀ ਕਰਨ ਨੂੰ। ਸੋ ਉੱਥੇ ਲਿਮਿਟਿੰਗ ਫੈਕਟਰਸ ਆ ਜਾਂਦੇ ਆ ਵੀ ਆਪਾਂ 100% ਸਾਰਾ ਕੁਝ ਨਹੀਂ ਅਡਾਪਟ ਕਰ ਸਕਦੇ, ਪਰ ਇੰਨਾ ਕੁ ਜ਼ਰੂਰ ਕਰ ਸਕਦੇ ਆ ਵੀ ਤੁਹਾਡਾ ਫੋਰ ਐਗਜ਼ਾਮਪਲ ਸੋਲਰ ਔਨ ਐਗਜ਼ਿਸਟਿੰਗ ਔਰਚਿਡ ਹੈ ਨਾ, ਵੀ ਤੁਹਾਡਾ ਜੋ ਸਿਸਟਮ ਵੀ ਇਦਾਂ ਦਾ ਡਿਜ਼ਾਈਨ ਹੋਇਆ ਹੋਇਆ ਵੀ ਤੁਹਾਨੂੰ 16-17 ਘੰਟੇ ਪੰਪ ਚਲਾਉਣਾ ਹੀ ਪੈਣਾ ਹੈ ਨਾ, ਹੂੰ, ਹੂੰ, ਰਿਗਾਰਡਲੈਸ। ਹੂੰ, ਸੋ ਉੱਥੇ ਹੂੰ, ਫਿਰ ਆਪਾਂ ਸੋਲਰ ਕੱਲਾ ਲਾ ਦਈਏ ਤਾਂ ਉਹਦਾ ਹੱਲ ਨਹੀਂ ਹੈਗਾ। ਉਹਦੇ ਵਿੱਚ ਨਵੀਂ ਟੈਕਨੋਲੋਜੀ ਆਈ ਹੋਈ ਆ ਵੀ ਛੋਟੀਆਂ ਬੈਟਰੀਜ਼ ਐਡ ਹੋ ਜਾਂਦੀਆਂ ਵੀ ਜਿਹੜਾ ਤੁਹਾਡਾ ਪੰਪ ਰਨ ਟਾਈਮ 8 ਤੋਂ 12 ਘੰਟੇ ਕਰ ਦਿੰਦੀਆਂ। ਸੋ ਉਹਦੇ ਹੂੰ, ਚ ਹੂੰ। ਤੁਹਾਡੀ ਇਹ ਤਾਂ ਹੈ ਨਹੀਂ ਵੀ ਬਿੱਲ 100% ਕੱਟਿਆ ਜਾਊ, ਪਰ ਰਿਡਕਸ਼ਨ ਜ਼ਰੂਰ ਪੋਸੀਬਲ ਹੈਗੀ ਹੈ। ਸੋ ਆਪਾਂ 100% ਨਹੀਂ ਅਚੀਵ ਕਰ ਸਕਦੇ ਜਿਹੜਾ ਆਪਣਾ ਹੈਗਾ, ਪਰ ਫਿਰ ਵੀ ਆਪਟੀਮਾਈਜ਼ ਕੀਤਾ ਜਾ ਸਕਦਾ ਜੀ ਕੁਛ ਹੱਦ ਤੱਕ। ਇਹ ਟੈਕਨੋਲੋਜੀ ਕਾਸਟ ਦੀ ਤੁਸੀਂ ਗੱਲ ਕਰ ਰਹੇ ਸੀਗੇ, ਆਪਾਂ ਉਸੇ ਦੇ ਉੱਤੇ ਜਿਹੜਾ ਹੁਣ ਥੋੜਾ ਹੋਰ ਐਕਸਪੈਂਡ ਜਿਹੜਾ ਉਹ ਕਰਦੇ ਆ। ਜਿੱਦਾਂ ਹੁਣ ਐਗਜ਼ਿਸਟਿੰਗ ਔਰਚਿਡ ਦੀ ਤੁਸੀਂ ਗੱਲ ਕਰ ਰਹੇ ਆ, ਉਹਦੇ ਵਿੱਚ ਟੈਕਨੋਲੋਜੀ ਨੂੰ ਅਡਾਪਟ ਕਰਨਾ ਜ਼ਿਆਦਾ ਮਹਿੰਗਾ ਲੱਗਦਾ ਆ, ਕਿਉਂਕਿ ਰਿਪਲੇਸਮੈਂਟਸ ਬਹੁਤ ਕਰਨੀਆਂ ਪੈਣੀਆਂ। ਜੇ ਤੁਸੀਂ ਉਸ ਨੂੰ ਉਸੇ ਹਿਸਾਬ ਦੇ ਨਾਲ ਇੱਕ ਨਵੀਂ ਡਿਵੈਲਪ ਕੀਤੀ ਗਈ ਔਰਚਿਡ ਦੇ ਹਿਸਾਬ ਦੇ ਨਾਲ ਜੇ ਤੁਸੀਂ ਚਲਾਉਣਾ ਹੈ ਤੇ ਉਹਦੇ ਵਿੱਚ ਫਿਰ ਜ਼ਿਆਦਾ ਫੋਕਸ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕਰਨਾ ਜਿਹੜਾ ਉਹ ਪੈਣਾ ਆ। ਇਹ ਟੈਕਨੋਲੋਜੀ ਕਾਸਟ ਜਿੱਦਾਂ ਤੁਸੀਂ ਦੱਸਿਆ ਵੀ ਕਿਤੇ ਨਾ ਕਿਤੇ ਲਿਮਿਟਿੰਗ ਫੈਕਟਰ ਜਿਹੜਾ ਉਹ ਬਣ ਜਾਂਦਾ ਆ। ਇਹਦੇ ਤੇ ਥੋੜਾ ਹੋਰ ਐਕਸਪੈਂਡ ਕਰੋ, ਹੋਰ ਥੋੜੀਆਂ ਚੀਜ਼ ਇਸ ਦੇ ਵਿੱਚ ਥੋੜਾ ਦੱਸੋ ਵੀ ਈਵਨ ਦੋ ਟੈਕਨੋਲੋਜੀ ਦਾ ਕਾਸਟ ਹੈਗਾ ਆ, ਪਰ ਜਿਹੜੇ ਅਡਾਪਟ ਕਰਨਾ ਵੀ ਚਾਹੁੰਦੇ ਆ, ਕੀ ਆਪਸ਼ਨਸ ਹੁੰਦੀਆਂ? ਜੀ ਰਾਜਕਰ ਜੀ, ਸੋ ਦੇਖੋ ਟੈਕਨੋਲੋਜੀ ਦੀ ਕਾਸਟ ਜੇ ਆਪਾਂ ਉਹਦੀ ਆਰਓਆਈ ਦੇਖੀਏ ਤਾਂ ਬਹੁਤ ਵਧੀਆ ਗਈ। ਜੇ ਆਪਾਂ ਜਿਹੜੀ ਤੁਹਾਡੀ ਵਾਟਰ ਸੇਵਿੰਗ ਜਾਂ ਐਨਰਜੀ ਸੇਵਿੰਗ ਉਹ ਪ੍ਰੋਮਿਸ ਕਰਦੀਆਂ ਕਈ ਕੰਪਨੀਆਂ ਦੇ ਕਲੇਮ ਆ ਵੀ ਇੰਨੇ % ਸੇਵ ਕਰਾਂਗੇ, ਪਰ ਜਿਹੜੀ ਉਹਦੀ ਇਨੀਸ਼ੀਅਲ ਕਾਸਟ ਕਾਫੀ ਹੱਦ ਤੱਕ ਲਿਮਿਟਿੰਗ ਫੈਕਟਰ ਬਣ ਜਾਂਦੀ ਹੈ ਵੀ ਆਪਣਾ ਲੱਗਦਾ ਵੀ ਖੜੇ ਪੈਰ ਇੱਕ ਪੰਪ ਤੇ 10-12 ਹਜ਼ਾਰ ਡਾਲਰ ਲਾਉਣ ਦਾ ਚਿੱਤ ਨਹੀਂ ਮੰਨਦਾ। ਸੋ ਹੂੰ, ਹੂੰ, ਉੱਥੇ ਆਪਸ਼ਨਸ ਜਿਹੜੀਆਂ ਆਉਂਦੀਆਂ ਜੀ, ਇੱਕ ਸੋ ਆਪਾਂ ਹਮੇਸ਼ਾ ਪਹਿਲਾਂ ਵੀ ਗੱਲ ਕਰਦੇ ਨੇ ਫੰਡਿੰਗ ਅਵੇਲੇਬਲ ਆ ਗਈ, ਹੂੰ, ਫੰਡਿੰਗ ਫੋਰ ਐਗਜ਼ਾਮਪਲ NRCS ਦੇ ਜਿਹੜੇ ਪਹਿਲੇ ਪ੍ਰੋਗਰਾਮ ਸੀ ਉਹਦੇ ਵਿੱਚ ਇਰੀਗੇਸ਼ਨ ਪੰਪ ਤਾਂ ਪਹਿਲਾਂ ਹੁੰਦੇ ਹੀ ਸੀਗੇ,
ਕੁਛ ਹੂੰ, ਕੁ ਏਦਾਂ ਦੇ ਪ੍ਰੋਗਰਾਮ ਸੀ ਜਿਹੜੇ ਆਟੋਮੇਸ਼ਨ ਵੀ ਫੰਡ ਕਰਦੇ ਸੀਗੇ। ਹੂੰ, 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 ਸੋ ਹੂੰ, ਤੇ ਅੱਗੇ ਆਉਣ ਵਾਲੇ ਸਮੇਂ 'ਚ ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਜਿਹੜੀ ਸਵੀਪ ਗ੍ਰਾਂਟ ਓਪਨ ਹੋਣੀ ਆ, ਉਹਨੇ ਇਹ ਸਾਰਾ ਕੁਛ ਕਵਰ ਕਰਨਾ ਜੀ ਆਟੋਮੇਸ਼ਨ। ਸੋ ਹੂੰ, ਬਰਡਨ ਹੋਣ ਦੇ ਕਾਰਨ ਆਪਸ਼ਨਸ ਅਵੇਲੇਬਲ ਹੋਣਗੀਆਂ, ਬਟ ਉਹ ਏਦਾਂ ਨਹੀਂ ਵੀ ਸਾਰਿਆਂ ਨੂੰ ਹੀ ਮਿਲ ਜੂ। ਸੋ ਉਹਦੇ 'ਚ ਕੰਪੀਟੀਸ਼ਨ ਵੀ ਬਹੁਤ ਹੋਣਾ ਤੇ ਪ੍ਰੋਬੇਬਿਲਿਟੀ ਹੈ ਨੀ ਗੀ। ਪਰ ਜੇ ਆਪਾਂ ਸੋਚੀਏ ਵੀ ਟੈਕਨੋਲੋਜੀ ਅਡੋਪਟ ਮੈਂ ਕਰਨੀ ਚਾਹੁੰਦਾ ਤੇ ਮੈਂ ਪੈਸੇ ਨਹੀਂ ਲਾਉਣੇ ਚਾਹੁੰਦਾ ਵੀ ਹਜੇ ਮੇਰੇ ਕੋਲ ਕੀ ਆਪਸ਼ਨਸ ਆ। ਸੋ ਉੱਥੇ ਹੂੰ, ਕੁਛ ਆਪਸ਼ਨਸ ਏਦਾਂ ਦੀਆਂ ਅਵੇਲੇਬਲ ਹੈਗੀਆਂ, ਆਪਾਂ ਜਿਹੜੀਆਂ ਹੁਣੇ ਯੂਜ਼ ਕਰ ਸਕਦੇ ਹਾਂ ਤਾਂ ਕਿ ਤੁਹਾਡਾ ਕੁਛ ਕੁ ਸਮੇਂ ਦੇ ਵਿੱਚ ਟਰੱਸਟ ਬਣ ਲੱਗ ਜੇ। ਠੀਕ ਹੈ। ਕੀ ਆਪਸ਼ਨਸ ਨੇ ਉਹ? ਫੋਰ ਐਗਜ਼ਾਮਪਲ ਦੇਖੋ ਜੀ, ਪਹਿਲਾਂ ਤਾਂ ਹੁਣ ਕਿੰਨਾ ਟਾਈਮ ਆਪਾਂ ਇਰੀਗੇਸ਼ਨ ਤੋਂ ਸ਼ੁਰੂ ਕਰਦੇ ਹੈਗੇ ਆ ਨਾ, ਹੂੰ, ਵੀ ਸ਼ੋਰ, ਕਿੰਨਾ ਪਾਣੀ ਲਾਉਣਾ। ਪਹਿਲਾਂ ਹੂੰ, ਆਪਾਂ ਉਵੇਂ ਹੀ ਅੰਦਾਜ਼ੇ ਦੇ ਨਾਲ ਵੀ 10 ਘੰਟੇ ਚਲਾ ਦਿਓ ਮੋਟਰ, 15 ਚਲਾ ਦਿਓ। ਫਿਰ ਹੂੰ, ਹੌਲੀ-ਹੌਲੀ ਤੁਸੀਂ ਤੁਹਾਡਾ ਇੱਕ ਪੈਟਰਨ ਜਿਹਾ ਬਣ ਗਿਆ ਵੀ ਹਾਂ, ਮੇਰਾ ਇੰਨੇ ਘੰਟਿਆਂ ਦੇ ਵਿੱਚ ਵੀ ਮੇਰਾ ਰਿਕੁਆਇਰਮੈਂਟਸ ਪੂਰੀ ਹੁੰਦੀ ਆ। ਠੀਕ ਹੈ। ਸੋ ਆਪਾਂ ਉਹਨੂੰ ਫੋਲੋ ਕਰਨ ਲੱਗੇ। ਫਿਰ ਆ ਗਈ ਜੀ ਸੈਂਸਰ ਆ ਗਿਆ ਨਾ, ਹੂੰ, ਫਿਰ ਵੈਦਰ ਆ ਗਿਆ। ਸੋ ਹੁਣ ਜੇ ਤੁਸੀਂ ਆਪਾਂ ਫ੍ਰੀ ਦੇ ਵਿੱਚ ਜਾਂ ਫ੍ਰੀ ਨਹੀਂ ਕਹਿ ਸਕਦੇ ਵੀ ਆਪਾਂ ਕਿੱਥੋਂ ਸ਼ੁਰੂ ਕਰਨਾ ਚਾਹੀਦਾ, ਜਿਹੜਾ ਬਹੁਤ ਹੀ ਸਿੰਪਲ ਜਿਹਾ ਸੋਲਿਊਸ਼ਨ ਹੋਏਗਾ ਚੈਟ ਜੀਪੀਟੀ ਜੀ। ਸੋ ਹੂੰ, ਉੱਥੋਂ ਆਪਾਂ ਕਰ ਸਕਦੇ ਆਂਗੇ ਵੀ ਜਿੱਦਾਂ ਵੀ ਭਾਈ ਮੈਨੂੰ ਆਹ ਵੀਕ ਦਾ ਮੇਰਾ ਸਕੇਜੂਲ ਬਣਾ ਦੇ, ਪੰਪ ਦਾ ਕਿੱਦਾਂ। ਹੂੰ, ਤੇ ਉਹਦੇ ਵਿੱਚ ਉਹ ਕੁਛ ਕੁ ਤੁਹਾਨੂੰ ਪੁਆਇੰਟਸ ਪੁੱਛੂਗੀ ਵੀ ਤੁਹਾਡੀ ਕੀ ਸਪੇਸਿੰਗ ਹੈਗੀ, ਕੀ ਤੁਹਾਡਾ ਏਮੀਟਰ ਸਾਈਜ਼ ਕੀ ਆ, ਹੋਜ਼ ਕਿੰਨਾ, ਪੰਪ ਕਿੰਨਾ ਪਾਣੀ ਆਉਂਦਾ। ਸੋ ਆਪੇ ਹੀ ਵੈਦਰ ਦਾ ਡੇਟਾ ਕੱਢ ਕੇ ਉਹ ਤੁਹਾਨੂੰ ਵੀਕਲੀ ਉਹ ਸਕੇਜੂਲ ਬਣਾ ਕੇ ਦੇ ਸਕਦੀ ਆ। ਮੈਂ ਨਹੀਂ ਕਹਿੰਦਾ ਵੀ ਉਹਨੂੰ 100% ਫੋਲੋ ਕਰੋ। ਤੁਸੀਂ ਪਹਿਲਾਂ ਆਪਦੇ ਸਕੇਜੂਲ ਜਿਹੜਾ ਤੁਸੀਂ ਪੁਰਾਣੀਆਂ ਜਾਂ ਐਗਜ਼ਿਸਟਿੰਗ ਜਿਹੜਾ ਤੁਹਾਡਾ ਸਕੇਜੂਲ ਯੂਜ਼ ਕਰਦੇ ਤੁਸੀਂ ਉਹਨੂੰ ਕੰਪੇਅਰ ਕਰੋ ਵੀ ਕਿੱਥੇ ਕੁ ਜੇ ਸਟੈਂਡ ਕਰਦਾ, ਕੀ ਉਹ ਕਲੋਜ਼ ਇਨਫ ਹੈਗਾ। ਸੀ ਜੀ ਉਹਦੇ 'ਚ ਜ਼ਮੀਨ ਅਸਮਾਨ ਦਾ ਅੰਤਰ ਆ, ਫਿਰ ਤੁਸੀਂ ਮੈਨੂੰ ਲੱਗਦਾ ਪ੍ਰੋਂਪਟ ਗਲਤ ਪਾ ਲਿਆ ਜਾਂ ਕੁਛ ਚੀਜ਼ ਮਿਸ ਹੋ ਗਈ ਜਿਹਦੇ ਕਰਕੇ ਉਹ ਸਕੇਜੂਲ ਗਲਤ ਹੈ। ਪਰ ਜੇ ਤੁਹਾਨੂੰ ਲੱਗਦਾ ਵੀ ਕਾਫੀ ਹੱਦ ਤੱਕ ਸਹੀ ਆ, ਸੋ ਉਹਨੂੰ ਹੌਲੀ-ਹੌਲੀ ਵਿੱਚ ਇੰਪਲੀਮੈਂਟ ਕਰਨਾ ਸ਼ੁਰੂ ਕਰ ਸਕਦੇ ਆ। ਹੂੰ, ਹੂੰ, ਚੈਟ ਜੀਪੀਟੀ ਤਾਂ ਅੱਜ-ਕੱਲ੍ਹ ਤਕਰੀਬਨ ਕਾਫੀ ਕਾਮਨ ਜਿਹਾ ਹੀ ਟੂਲ ਬਣ ਕੇ ਚੱਲੇ ਜਿਹੜੇ ਸਾਰੇ ਯੂਜ਼ ਕਰਦੇ ਹੈਗੇ। ਸੋ ਹੂੰ, ਉਹਦੇ 'ਚ ਆਪਣਾ ਇਰੀਗੇਸ਼ਨ ਸਕੇਜੂਲ ਬਣਾਉਣੇ ਜਾਂ ਹੋਰ ਕੋਈ ਇਨਪੁਟਸ ਪਾਉਣੀਆਂ, ਉਹ ਆਈ ਥਿੰਕ ਇਜ਼ ਅ ਗੁੱਡ ਸਟਾਰਟ ਹੈ ਨਾ। ਹੂੰ, 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 ਠੀਕ ਹੈ। ਹਾਂਜੀ। ਅੱਛਾ, ਅ, ਸੋ ਏਆਈ ਦੀ ਵਰਤੋਂ ਕਿਵੇਂ ਆ? ਸੋ ਬੇਸਿਕਲੀ ਤੁਸੀਂ ਇਹ ਕਹਿ ਰਹੇ ਆ ਵੀ ਟੈਕਨੋਲੋਜੀ ਪੂਰੀ ਤਰ੍ਹਾਂ ਅਡਾਪਟ ਕੀਤੇ ਬਗੈਰ ਜਿਹੜੇ ਕੁਝ ਫ੍ਰੀ ਟੂਲਸ ਅਵੇਲੇਬਲ ਆ, ਉਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੀ ਰਾਜਕਰ ਜੀ, ਸੋ ਇਹਦੇ 'ਚ ਨਾ ਏਆਈ ਨੂੰ ਕਿੱਦਾਂ ਯੂਜ਼ ਕਰਨਾ, ਚੈਟ ਹੂੰ, ਜੀਪੀਟੀ ਦਾ ਇੱਕ ਹੋ ਗਿਆ ਆਪਸ਼ਨ ਹੈ ਨਾ। ਹੂੰ, ਤੇ ਦੂਜਾ ਇੱਕ ਨਵੀਂ ਦੇਖੋ ਆਪਾਂ ਕਿਸੇ ਵੀ ਪਲੇਟਫਾਰਮ ਜਾਂ ਐਪ ਨੂੰ ਇੰਡੋਰਸ ਨਹੀਂ ਕਰ ਰਹੇ ਕਿਉਂਕਿ ਨਾ ਤਾਂ ਮੇਰਾ ਕਿਸੇ ਨਾਲ ਕੋਈ ਨਿੱਜੀ ਨਾਗਤ ਹੈਗਾ। ਪਰ ਇੱਕ ਐਪ ਆਈ ਹੈ ਜੀ, ਉਹ ਹੈਗੀ 24/7 ਅਗਰੋਨਮਿਸਟ, ਉਹਦਾ ਨਾਮ ਹੈਗਾ ਔਰਥ, ORTH। ਉਹ ਮੈਂ ਪਿਛਲੇ ਵੀਕ 2 ਵੀਕਾਂ ਦਾ ਟੈਸਟ ਕਰ ਰਿਹਾ ਗਾ। ਤੇ ਅੱਛਾ, ਉਹ ਆਪਣੇ ਕਾਫੀ ਚੀਜ਼ਾਂ ਜਿਹੜੇ ਆਪਣੇ ਗਰੋਥ ਦੇ ਇਸ਼ੂਜ਼ ਆ ਉਹਨੂੰ ਪਿੰਨ ਪੁਆਇੰਟ ਕਰ ਰਹੀ ਆ, ਉਹਦੇ ਨਾਲ ਮੇਲ ਖਾ ਰਹੀ ਆ। ਓਕੇ। ਉਹਦੇ 'ਚ ਦੇਖੋ ਵੀ ਜੇ ਤੁਸੀਂ ਮੈਨੂੰ ਪੁੱਛੋਗੇ ਪਿਛਲੇ ਹੂੰ, ਸਾਲ 'ਚ ਤੂੰ ਕਿਹੜੀ ਤਰੀਕ ਨੂੰ ਤੂੰ ਹੁਣ ਫੋਰ ਐਗਜ਼ਾਮਪਲ ਬਦਾਮਾਂ ਦੇ ਵਿੱਚ ਨੇਵਲ ਔਰੇਂਜ ਵਾਰਮ ਦੀ ਸਪਰੇਜ਼ ਹੋ ਰਹੀਆਂ ਜਾਂ ਹੋ ਗਈਆਂ। ਹੂੰ, 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 ਤੁਸੀਂ ਮੈਨੂੰ ਪੁੱਛ ਲਓ ਵੀ ਪਿਛਲੇ ਸਾਲ ਕਿਹੜੀ ਤਰੀਕ ਨੂੰ ਸਪਰੇਅ ਕੀਤੀ ਸੀ ਤੂੰ, ਜਦੋਂ ਹੂੰ, ਪਿਛਲੇ ਦਿਨ ਕੀਤੀ ਸੀ। ਮੇਰੇ ਕੋਲ ਕੋਈ ਰੈਕਡ ਨਹੀਂ ਹੋਊਗਾ, ਹਾਲਾਂਕਿ ਮੈਂ ਹੋਊਗਾ ਜੀ ਕਾਊਂਟੀ ਦੇ ਜਿਹੜੇ ਮੈਂ ਰਿਪੋਰਟਸ ਭਰੀ ਉਦੋਂ ਕੱਢ ਸਕਦਾ, ਬਟ ਮੈਂ ਕੁਛ ਉਦਾਂ ਯਾਦ ਨਹੀਂ। ਥੋੜਾ ਯਾਦ ਨਹੀਂ ਜਾਂ ਖੇਤ ਦਾ ਕੋਈ ਰੈਕਡ ਨਹੀਂਗਾ ਵੀ ਇੰਨੀ ਤਰੀਕ ਨੂੰ ਆਹ ਹੋਇਆ ਸੀ, ਇੰਨੀ ਨੂੰ ਆਹ ਹੋਇਆ ਸੀਗਾ। ਸੋ ਇੱਕ ਐਪ ਮੈਨੂੰ ਕਾਫੀ ਵਧੀਆ ਲੱਗੀ, ਉਹਦੇ 'ਚ ਮੈਂ ਬੇਸਿਕ ਜੇ ਪ੍ਰੋਂਪਟ ਪਾਏ ਤੇ ਅੱਜ ਸਵੇਰੇ ਉਹਦੇ 'ਚ ਅਲਰਟ ਆ ਗਿਆ ਮੈਨੂੰ ਵੀ ਭਾਈ ਨੇਵਲ ਔਰੇਂਜ ਵਾਰਮ ਦਾ ਪ੍ਰੈਸ਼ਰ ਆ ਵੀ ਤੂੰ ਕੰਸੀਡਰ ਕਰ ਚੀਜ਼ਾਂ। ਹੂੰ, 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 ਹੁਣ ਇਹ ਆਪਾਂ ਆਇਆ। ਹਾਂਜੀ, ਆਪਾਂ ਇਹ ਨਹੀਂ ਚਾਹੁੰਦੇ ਵੀ ਦੇਖੋ ਜਿਹੜਾ ਅਲਟੀਮੇਟ ਤੁਹਾਡਾ ਜਿਹੜਾ ਡਿਸਾਈਡਿੰਗ ਫੈਕਟਰ ਉਹ ਹੈਗੀਆਂ ਤੁਹਾਡੀਆਂ ਅੱਖਾਂ ਤੇ ਤੁਹਾਡੇ ਖੇਤ ਦਾ ਕਰੰਟ ਬਿਹੇਵੀਅਰ ਵੀ ਕੀ ਆ ਉੱਥੇ ਔਨ ਦਾ ਗਰਾਊਂਡ, ਪਲੱਸ ਤੁਹਾਡਾ ਪੀਸੀਏ। ਜਿਹੜੀ ਹੂੰ, ਤੁਸੀਂ ਅਲਟੀਮੇਟਲੀ ਸਲਾਹ ਫੋਲੋ ਕਰਨੀ ਆ ਜਾਂ ਗਾਈਡੈਂਸ ਫੋਲੋ ਕਰਨੀ ਉਹ ਹੈਗਾ ਤੁਹਾਡਾ ਪੀਸੀਏ, ਕਿਉਂਕਿ ਉਹ ਇੱਕ ਲਾਇਸੈਂਸਡ ਪ੍ਰੋਫੈਸ਼ਨਲ ਆ ਜਿਹੜੀ। ਹੂੰ, ਪਰ ਇਹ ਸਾਰੀਆਂ ਜਿਹੜੀਆਂ ਡਿਫਰੈਂਟ ਜਿੱਦਾਂ ਅਲਰਟਸ ਆ ਇਹਦੇ ਨਾਲ ਤੁਹਾਨੂੰ ਨਾ ਇੱਕ ਹੂੰ, ਹੂੰ, ਹੈਡਸ ਅਪ ਕਹਿ ਲਓ ਜਾਂ ਇੱਕ ਸੈਕੰਡਰੀ ਚੀਜ਼ਾਂ ਯਾਦ ਕਰਵਾ ਸਕਦੀ ਆ। ਫੋਰ ਐਗਜ਼ਾਮਪਲ ਜੇ ਮੈਂ ਬਾਈ ਚਾਂਸ ਭੁੱਲ ਜਾਂਦਾ ਜਾਂ ਮੇਰਾ ਹੋਰ ਰੁਝੇਵੇਂ ਕਰਕੇ ਮੈਨੂੰ ਰਿਮਾਈਂਡਰ ਆ ਗਿਆ ਜੀ ਨੇਵਲ ਔਰੇਂਜ ਵਾਰਮ ਦਾ ਇਸ਼ੂ ਹੈਗਾ। ਹੂੰ, ਸੋ ਇਸ ਐਪ ਦੇ ਵਿੱਚ ਹੋਰ ਵੀ ਕਾਫੀ ਚੀਜ਼ਾਂ ਜਿਹੜੀਆਂ ਮੈਂ ਹੌਲੀ ਹੌਲੀ ਯੂਜ਼ ਕਰ ਰਿਹਾ, ਦੇਖੋ ਸਿੱਖ ਰਿਹਾ। ਉਹਦੇ 'ਚ ਜਦੋਂ ਕੋਈ ਡਿਸੀਜ਼ ਆ ਉਹਦੀ ਫੋਟੋ ਖਿੱਚ ਕੇ ਪਾ ਦੋ, ਉਹ ਪ੍ਰੋਸੈਸ ਕਰਕੇ ਪੱਤੇ ਨੂੰ ਦੱਸਦੀ ਆ ਵੀ ਆਹ ਪੋਸੀਬਿਲਿਟੀ ਹੋ ਸਕਦੀ ਆ।
ਹੂੰ, 100% ਐਕੂਰੇਸੀ ਤਾਂ ਹੈ ਨਹੀਂ ਕਿ ਪੀਸੀਏ ਨੂੰ ਰਿਪਲੇਸ ਨਹੀਂ ਕਰ ਸਕਦੀ, ਬਟ ਉਹ ਗਾਈਡੈਂਸ ਪ੍ਰੋਵਾਈਡ ਕਰਦੀ ਹੈ ਜੀ ਮੈਨੂੰ ਬਹੁਤ ਸੋਹਣਾ। ਸੋ ਉਹਦੇ 'ਚ ਮੈਨੂੰ ਮੇਰੇ ਜਿਹੜੇ 3 ਹਫ਼ਤੇ ਪੁਰਾਣੇ ਬੂਟੇ ਲੱਗੇ ਉਹਨਾਂ ਦੇ ਬੇਸਡ ਤੇ ਇਰੀਗੇਸ਼ਨ ਸਕੇਡਿਊਲ ਆ ਜਾਂਦਾ, ਠੀਕ ਆ। ਅਲਰਟ ਆ ਜਾਂਦਾ। ਤੇ ਹਾਂ, ਇਹਦੇ 'ਚ ਜਿਹੜੀ ਗੁੱਡ ਥਿੰਗ ਆ ਵੀ ਇਹ ਮੋਸਟ ਤੁਸੀਂ ਆਫ ਦਾ ਤੁਸੀਂ ਜਿਹੜਾ ਇਹਦਾ ਚੀਜ਼ਾਂ। ਰੋਲ ਵੀ ਬਣਾ ਸਕਦੇ ਆ, ਹੈਂ? ਹਾਂਜੀ, ਸੋ ਇਹਦੇ 'ਚ ਰਾਜਕਰਨ ਜੀ ਜਿਹੜਾ ਇਹ ਜਿਹੜੇ ਅਲਰਟਸ ਆਉਂਦੇ ਆ ਨਾ, ਇਹ ਬਿਲਕੁਲ ਇਹਦੇ 'ਚ ਮੇਰਾ ਕੋਈ ਵੀ ਫਿਜ਼ੀਕਲ ਜਿਹੜੇ ਸੈਂਸਰ ਆ ਉਹਦੇ ਨਾਲ ਕਨੈਕਟਡ ਨਹੀਂ ਗੇ। ਇਹ ਬੇਸਡ ਔਨ ਜਿਹੜਾ ਮੈਨੂੰ ਡਾਟਾ ਪ੍ਰੋਵਾਈਡ ਕੀਤਾ ਉਹਦੇ ਤੇ ਇੱਕ ਗਾਈਡੈਂਸ ਆਪਾਂ ਨੂੰ ਦੇ ਰਹੀ ਆ। ਮੈਂ ਨਹੀਂ ਕਹਿੰਦਾ ਵੀ ਇਹ 100% ਸਹੀ ਹੈ ਜਾਂ ਗਲਤ ਆ, ਪਰ ਇਹਦੇ 'ਚ ਮੈਨੂੰ ਕਾਫੀ ਇਨਸਾਈਟਸ ਮਿਲ ਰਹੀਆਂ ਜਿਹਦੇ ਨਾਲ ਮੈਂ ਆਪਦਾ ਜਿਹੜੇ ਮੇਰੇ ਪੀਸੀਏ ਦੇ ਜਿਹੜੇ ਰეკਮੈਂਡੇਸ਼ਨਸ ਆ, ਜਿਹੜੇ ਨਰਸਰੀਜ਼ ਦੇ ਰეკਮੈਂਡੇਸ਼ਨ ਉਹ ਸੋ ਫਾਰ ਆਲਮੋਸਟ 80% ਮੈਚ ਕਰ ਗਈ ਜੀ ਇਸ ਐਪ ਨਾਲ। ਅੱਛਾ, ਜਿਹੜੀਆਂ ਨੋਟੀਫਿਕੇਸ਼ਨਸ ਆ ਰਹੀਆਂ ਆ। ਹਾਂਜੀ, ਵੀ ਅੱਜ ਉਹ ਕਹਿੰਦੇ 2 ਘੰਟੇ ਪਾਣੀ ਲਾਓ ਦਿਸ ਦੈਟ, ਇਹਨੇ ਥੋੜਾ ਜਿਹਾ ਸਟੈਪਸ ਦੇ ਵਿੱਚ ਬ੍ਰੇਕ ਡਾਊਨ ਕਰਕੇ ਦਿੱਤਾ ਵੀ ਘੰਟਾ ਲਾਓ, ਪਰ ਜਿਹੜਾ ਓਵਰਆਲ ਪਾਣੀ ਦਾ ਰਨ ਟਾਈਮ ਸੀ ਪੰਪ ਦਾ ਹਫ਼ਤੇ ਦਾ ਸੇਮ ਸੀਗਾ, ਕੁਛ ਬੜਾ ਅੰਤਰ ਨਹੀਂ ਸੀਗਾ। ਸੋ ਆਲਮੋਸਟ ਸਿਮਿਲਰ ਜਿਹਾ ਸੀਗਾ, ਹੈਂ? ਆਲਮੋਸਟ ਸਿਮਿਲਰ ਸੀ। ਸੋ ਇਹਦੇ ਵਿੱਚ ਜਿੱਦਾਂ ਆਪਣਾ ਹੁਣ ਜਿਹੜਾ ਮੈਨੂੰ ਇਸ 'ਚੋਂ ਸਿੱਖਣ ਨੂੰ ਮਿਲਿਆ ਜੀ, ਦੇਖੋ ਮੈਂ ਐਜ਼ ਅ ਹੂੰ, ਫੁੱਲ ਟਾਈਮ ਪ੍ਰੋਫੈਸ਼ਨਲ ਜੌਬ ਕਰਦਾ ਵੀ ਖੇਤੀ ਮੇਰਾ ਕਿੱਤਾ ਜ਼ਰੂਰ ਆ, ਪਰ ਜਿਹੜੇ ਡੇ ਟੂ ਡੇ ਐਕਟੀਵਿਟੀਜ਼ ਦੇ ਵਿੱਚ ਉਹ ਥੋੜਾ ਜਿਹਾ ਸੈਕੰਡਰੀ ਹੋ ਜਾਂਦਾ। ਹੂੰ, 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 ਸੋ ਇਹਦੇ ਵਿੱਚ ਮੈਨੂੰ ਜਿਹੜਾ ਡੇਲੀ ਜਾਂ ਐਵਰੀ ਅਦਰ ਡੇ ਜਿਹੜੇ ਅਲਰਟਸ ਆਉਂਦੇ ਆ ਵੀ ਹੁਣ ਤੂੰ ਆਹ ਦੇਖ ਲਾ, ਆਹ ਤੇਰੀ ਆਪਟੀਮਲ ਵਿੰਡੋ ਆ, ਸਪਰੇਅ ਕਰਨ ਵਾਲੀ ਹਵਾ ਘੱਟ ਆ ਗਈ, ਇੰਨੇ ਤੋਂ ਇੰਨੇ 'ਚ ਕਰੀ, ਟੈਂਪਰੇਚਰ ਆਹ। ਸੋ ਆਟੋਮੈਟਿਕਲੀ ਤੁਹਾਨੂੰ ਐਜ਼ ਅ ਅਸਿਸਟੈਂਟ ਦੇ ਵਾਂਗੂ ਹੈਲਪ ਕਰਦਾ। ਸੋ ਮੈਨੂੰ ਉਹ ਚੀਜ਼ ਕਾਫੀ ਵਧੀਆ ਲੱਗੀ ਵੀ ਜਿਹੜੇ ਆਪਣੇ ਨਵੀਂ ਪਨੀਰੀ ਆ ਜਾਂ ਨਵੇਂ ਕੁਛ ਕੁ ਟੈਕ ਸੈਵੀ ਬੰਦੇ ਹੈਗੇ ਜਾਂ ਕੋਈ ਵੀ ਜਿਹਦੇ ਕੋਲ ਫੋਨ ਹੈਗਾ, ਹੁਣ ਤਾਂ ਸਾਰਿਆਂ ਕੋਲ ਹੀ ਹੈ ਜੀ, ਵੀ ਉਹਨੂੰ ਹੌਲੀ ਹੌਲੀ ਇਹਨੂੰ ਅਡੈਪਟ ਕਰਨਾ ਸ਼ੁਰੂ ਕਰੋ। ਜ਼ਰੂਰੀ ਨਹੀਂ ਵੀ ਇਹੀ ਐਪ ਹੀ ਯੂਜ਼ ਕਰਨੀ ਆ, ਹੋਰ ਕੋਈ ਵੀ ਜਿਹੜੀ ਕੋਈ ਨਵੀਂ ਐਪ ਤੁਸੀਂ ਟੈਸਟ ਕਰਦੇ ਆ ਜਿਹੜੀ ਤੁਹਾਨੂੰ ਵਧੀਆ ਲੱਗਦੀ ਆ ਸਮਾਂ ਦੀ, ਮੈਂ ਕਹਿੰਦਾ ਵੀ ਆਪਣੇ ਗਰੁੱਪ ਦੇ ਵਿੱਚ ਸਾਰਿਆਂ ਨੂੰ ਸ਼ੇਅਰ ਕਰੋ ਤਾਂ ਕਿ ਆਪਾਂ ਨੂੰ ਫੀਡਬੈਕ ਮਿਲ ਸਕੇ ਜਾਂ ਨਵੇਂ ਹੂੰ, ਹੂੰ। ਸੀ ਜੀ ਇਨਵੋਲਵ ਕਰਨਾ ਖੇਤੀ ਦੇ ਵਿੱਚ ਡਿਸੀਜਨ ਮੇਕਿੰਗ ਦੇ ਵਿੱਚ ਕਾਫੀ ਪ੍ਰੋਮਿਸਿੰਗ ਲੱਗ ਰਿਹਾ। ਹੂੰ, ਜੀ। ਨਹੀਂ ਬਿਲਕੁਲ ਇਹ ਸਾਰੀ ਚੀਜ਼ ਨੂੰ ਵਰਤ ਜਿਹੜਾ ਹੋ ਸਕਦੇ ਆ। ਅ, ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਆ ਜਿਹੜੀਆਂ ਜਿਹਨੂੰ ਆਪਾਂ ਕਹਿ ਸਕਦੇ ਵੀ ਕਾਈਂਡ ਆਫ ਫ੍ਰੀ ਆਫ ਕਾਸਟ ਅਵੇਲੇਬਲ ਆ, ਜਿਹੜੇ ਟੂਲਸ ਫਾਰਮਰਸ ਦੇ ਲਈ, ਜਿਨ੍ਹਾਂ ਦੀ ਵਰਤੋਂ ਜਿਹੜੀ ਉਹ ਕੀਤੀ ਜਾ ਸਕਦੀ ਹੈ? ਜੀ ਰਾਜਕਰਨ ਜੀ, ਸੋ ਜਿਹੜੇ ਆਪਾਂ ਦੇਖੋ ਗ੍ਰਾਂਟਸ ਦੀ ਗੱਲ ਕੀਤੀ ਜਾਂ ਆਪਾਂ ਐਪਸ ਦੀ ਗੱਲ ਕੀਤੀ, ਉਹਦੇ ਵਿੱਚ ਆਪਣੇ ਬੰਦਿਆਂ ਦਾ ਹਮੇਸ਼ਾ ਹੀ ਇੱਕ ਜਾਂ 2 ਇਸ਼ੂਜ਼ ਆਉਂਦੇ ਆ। ਜਿਹੜਾ ਮੇਨ ਇਸ਼ੂ ਆਉਂਦਾ ਜੀ ਉਹ ਹੁੰਦਾ ਡਾਕੂਮੈਂਟੇਸ਼ਨ ਦਾ। ਆਪਣੇ ਕੋਲੇ ਹਮੇਸ਼ਾ ਹੂੰ, ਕੋਈ ਰੈਕਡ ਕੀਪਿੰਗ ਨਹੀਂ ਹੈਗੀ ਗੀ ਵੀ ਕਿੱਦਾਂ ਸਪਰੇਅ ਕੀਤੀ ਸੀ, ਕੀ ਹੋਇਆ ਸੀ। ਸੋ ਇਦਾਂ ਦੀਆਂ ਐਪਸ ਜਿਹੜੀਆਂ ਫ੍ਰੀ ਆਫ ਕਾਸਟ ਆ ਉਹਦੇ ਨਾਲ ਮੈਂ ਸੁਜੈਸਟ ਕਰਦਾ ਵੀ ਉੱਥੋਂ ਸ਼ੁਰੂ ਕੀਤਾ ਜਾਵੇ, ਕਿਉਂਕਿ ਇਸ ਟੂਲ ਦੇ ਨਾਲ ਆਪਣਾ ਇੱਕ ਖੇਤ ਦਾ ਰੈਕਡ ਬਣਨ ਲੱਗ ਜਾਂਦਾ ਪਿਛਲੇ 4-5 ਸਾਲਾਂ ਦਾ। ਹੂੰ, ਜਿੱਦਾਂ ਹੂੰ, ਆਪਾਂ ਡਾਕਟਰ ਤੇ ਜਾਂਦੇ ਆ, ਕੋਲੈਸਟਰੋਲ ਉਹ ਤੁਹਾਡਾ ਹਿਸਟੋਰੀਕਲੀ ਦੱਸਦਾ ਵੀ ਪਿਛਲੇ ਸਾਲ ਇੰਨਾ ਸੀ, ਉਦੋਂ ਏਦਾਂ ਸੀ। ਸੋ ਇਦਾਂ ਦਾ ਆਪਣੇ ਰੈਕਡ ਜਦੋਂ ਬਣ ਲੱਗ ਜਾਂਦਾ, ਫਿਰ ਆਪਾਂ ਡਿਸੀਜਨ ਲੈ ਸਕਦੇ ਆ ਜਿਨ੍ਹਾਂ ਦੇ ਨਾਲ ਆਪਣੀ ਹੈਲਪ ਹੋ ਜਾਂਦੀ ਹੈ। ਸੋ ਰੈਕਡ ਕੀਪਿੰਗ ਦੇ ਲਈ ਜਾਂ ਇਰੀਗੇਸ਼ਨ ਸਕੇਜੂਲਿੰਗ ਦੇ ਲਈ ਇਹ 2 ਤਾਂ ਕਾਫੀ ਕਾਮਨ ਜਿਹੇ ਟੂਲ ਆ ਜਿਹੜੇ ਏਆਈ 'ਚ ਆਪਣੀ 'ਚ ਹੈਲਪ ਕਰ ਸਕਦੀ ਆ। ਹੂੰ, ਹੂੰ, ਸੋ ਸੋ ਪਲੱਸ ਐਜ਼ ਅ ਅਗਰੋਨਮੀ ਉਹ ਫਰਟੀਲਾਈਜੇਸ਼ਨ ਦਾ ਵੀ ਉਹ ਕਾਫੀ ਸਲਾਹਾਂ ਦਿੰਦੀ ਆ। ਜਿੱਦਾਂ ਮੇਰੇ ਤੋਂ ਇੱਕ ਦੇਖੋ ਨਿੱਜੀ ਗਲਤੀ ਹੋਈ ਸੀ ਖੇਤੀ ਦੇ ਵਿੱਚ ਕਾਫੀ ਸਾਲ ਪਹਿਲਾਂ, ਜਿਹੜੀ ਕਿ ਹੂੰ। ਮੈਨੂੰ ਕਾਫੀ ਭਾਰੀ ਪਈ ਸੀ। ਮੈਂ ਬਿਨਾਂ ਰეკਮੈਂਡੇਸ਼ਨ ਫੋਲੋ ਕੀਤੇ ਕੋਈ ਗਲਤ ਸਪਰੇਅ ਕਰ ਬੈਠਾ ਸੀ, ਮੈਨੂੰ ਕਾਫੀ ਨੁਕਸਾਨ ਹੋਇਆ ਸੀ। ਸੋ ਇਸ ਐਪਸ ਦੇ ਵਿੱਚ ਮੈਂ ਕੁਇਕਲੀ ਇਹ ਵੀ ਰਨ ਕਰ ਸਕਦਾ ਜੀ ਕਿ ਇਹ ਦਵਾਈ ਕੰਪੈਟੀਬਲ ਹੈ ਕਿ ਨਹੀਂ, ਮੈਕਸਿਮਮ ਕਿੰਨੀ ਪਾ ਸਕਦੇ ਆ, ਕੀ ਕੰਡੀਸ਼ਨਸ ਨਹੀਂ ਆ। ਇਹਦੇ ਸੋ ਰਿਜ਼ਲਟ ਫਿਰ ਕਿੰਨੇ ਕੁ ਕਰੈਕਟ ਆ? ਰਿਜ਼ਲਟ ਕਾਫੀ ਐਕੂਰੇਟ ਹੈ ਜੀ। ਦੇਖੋ ਜਿਹੜਾ ਉਹਦਾ ਕੁਇਕਲੀ ਜਿਹੜਾ ਆਪਣਾ ਡੇਟਾ ਸ਼ੀਟ ਹੁੰਦਾ ਦਵਾਈਆਂ ਦਾ, ਉਹ ਕਿੰਨੇ ਹੀ ਪੇਜ ਹੁੰਦੇ ਹੈਗੇ, ਆਲਮੋਸਟ 70-80 ਪੇਜਾਂ ਦਾ ਡੱਬਾ ਜਿਹਾ ਲੱਗਿਆ ਹੁੰਦਾ ਹੈਗਾ। ਹੂੰ, ਤੇ ਉਹ ਸਾਰਾ ਪੜ੍ਹਨਾ ਤਾਂ ਕਾਫੀ ਹੁੰਦਾ, ਜਾਂ ਉਹ ਲਿਬੜ ਜਾਂਦਾ, ਪਾਣੀ ਨਾਲ ਗਿੱਲਾ ਹੋ ਜਾਂਦਾ, ਜਾਂ ਸਾਰੀ ਡੇਟਾ ਸ਼ੀਟ ਪੜ੍ਹਨੀ ਹਾਰਡ ਹੋ ਜਾਂਦੀ। ਸੋ ਏਆਈ ਦੇ ਨਾਲ ਸਮਰੀ ਕਰਕੇ ਉਹ ਤੁਹਾਨੂੰ ਕਾਫੀ ਹੱਦ ਤੱਕ ਉਹ ਸਹੀ ਜਵਾਬ ਦੇ ਦਿੰਦੀ ਆ, ਬਟ ਅਲਟੀਮੇਟਲੀ ਜਿਹੜਾ ਤੁਹਾਡਾ ਡਿਸੀਜਨ ਫੈਕਟਰ ਉਹ ਤੁਹਾਡਾ ਪੀਸੀਏ ਕਰਦਾ, ਪਰ ਐਜ਼ ਅ ਕ੍ਰਾਸ ਰੈਫਰੈਂਸ ਹੈਲਪ ਕਰ ਜਾਂਦੀ ਹੈਗੀ। ਹੂੰ। ਕਦੀ ਇਦਾਂ ਵੀ ਹੋਇਆ ਵੀ ਇਹਦੀ ਜਿਹੜੀ ਸੁਜੈਸ਼ਨ ਆ, ਜਦੋਂ ਤੁਸੀਂ ਆਪਣੇ ਪੀਸੀਏ ਨੂੰ ਦੱਸੀ, ਉਹ ਕਹਿੰਦਾ ਨਹੀਂ, ਨਹੀਂ ਹਾਂ ਇਦਾਂ ਕਰ ਲੈਣੀ ਚਾਹੀਦੀ ਆ, ਵੀ ਇਹ ਜ਼ਿਆਦਾ ਬੈਟਰ ਸੋਲਿਊਸ਼ਨ ਆ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ। ਸੋ ਇਹਦੇ ਕੀ ਚ ਕੀ ਹਾਂਜੀ, ਇਹਦੇ ਨਾਲ ਜਿਹੜੇ ਪੀਸੀਏ ਕਈ ਵਾਰੀ ਕੁਛ ਖਾਸ ਦਵਾਈਆਂ ਜਾਂ ਸਪਰੇਆਂ ਉਹਨਾਂ ਨੂੰ ਪੁਸ਼ ਕਰਦੇ ਆ,
ਉਹ ਚੀਜ਼ ਤੋਂ ਤੁਸੀਂ ਬਚ ਸਕਦੇ? ਉਹ ਦੇਖੋ ਇਹਦਾ ਜਵਾਬ ਰਾਜਕਰਨ ਜੀ ਹਜੇ ਮੇਰੇ ਲਈ ਟੂ अर्ਲੀ ਟੂ ਟੈਲ ਆ, ਪਰ ਐਸ ਅੱਛਾ, ਪਰ ਇਸ ਕੰਪੈਰੀਜ਼ਨ ਹੈ ਨਾ, ਜਿਹੜੇ ਦਾ ਫਰਟੀਗੇਸ਼ਨ ਪ੍ਰੋਗਰਾਮ ਮੈਂ ਬਣਾ ਕੇ ਟਰਾਈ ਕਰ ਰਿਹਾ ਸੀ ਵਰਸਸ ਜਿਹੜਾ ਮੈਨੂੰ ਮੇਰੇ ਪੀਸੀ ਨੇ ਦਿੱਤਾ, ਇਹਦੇ ਏਆਈ ਦੇ ਥੋੜੇ ਜਿਹੇ ਕੰਜ਼ਰਵੇਟਿਵ ਪ੍ਰੋਗਰਾਮ ਹੈਗੇ। ਸੋ ਅੱਛਾ, ਬਚਾਅ ਕਰਨ ਵਾਸਤੇ ਕਹਿ ਸਕਦੇ ਆ, ਜਾਂ ਲਿਮਿਟਸ ਕਰਕੇ ਉਹ ਥੋੜਾ ਜਿਹਾ ਜੋ ਵੀ ਯੂਸੇਜ ਜਾਂ ਰეკਮੈਂਡੇਸ਼ਨ ਦਿਓ, ਹਮੇਸ਼ਾ ਜੋ ਪੀਸੀਏ ਦੀ ਰეკਮੈਂਡੇਸ਼ਨ ਜਿੰਨੀਆਂ ਕਿ ਮੈਂ 4 ਕੁ ਚੀਜ਼ਾਂ ਹਜੇ ਤੱਕ ਅਪਲਾਈ ਕੀਤੀਆਂ ਉਹ ਚੋਂ ਘੱਟ ਆਈ ਹੈ ਜੀ, ਵਿਚ ਇਜ਼ ਅੱਛਾ। ਗੁੱਡ ਥਿੰਗ ਹੈ ਨਾ। ਪਰ ਐਟ ਲੀਸਟ ਤੁਹਾਡਾ ਜਿਹੜਾ ਅਲਟੀਮੇਟ ਹੈ, ਆਪਾਂ ਫਿਰ ਰਿਪੀਟ ਕਰਦੀ ਵੀ ਡਿਸੀਜਨ ਤੁਹਾਡੇ ਪੀਸੀਏ ਤੇ ਤੁਸੀਂ ਬਣਾਉਣਾ, ਬਟ ਇਹਨੂੰ ਐਜ਼ ਅ ਗਾਈਡੈਂਸ ਵਾਲਾ ਟੂਲ ਬਹੁਤ ਹੀ ਮੇਰੇ ਹਿਸਾਬ ਨਾਲ ਹੈਲਪਫੁਲ ਆ, ਇਹਨੂੰ ਯੂਜ਼ ਕੀਤਾ ਜਾ ਸਕਦਾ। ਪਲੱਸ ਹਾਂਜੀ। ਜੇ ਤੁਸੀਂ ਮੰਨ ਲਓ ਇਹਦੇ ਐਪ ਦੇ ਵਿੱਚ ਦੇਖੋ ਹੁੰਦਾ, ਇੱਕ ਤਾਂ ਹੋ ਗਿਆ ਵੀ ਦਵਾਈ ਇਹ ਵਰਤਣੀ ਆ, ਜੇ ਆਪਾਂ ਨਾਲ ਉਹ ਰੈਕਡ ਕੀਪਿੰਗ ਉਹਦੇ ਵਿੱਚ ਐਡ ਕਰਦੇ ਆ, ਕਈ ਦਵਾਈਆਂ ਦਾ ਹੁੰਦਾ ਪੀਐਚਏ ਕਹਿੰਦੇ ਉਹਨੂੰ ਪ੍ਰੀ ਹਾਰਵੈਸਟ ਇੰਟਰਵਲ, ਵੀ ਬਦਾਮਾਂ ਦਾ ਚਲੋ ਥੋੜਾ ਜਿਹਾ ਸਾਲ ਚ ਇੱਕ ਵਾਰੀ ਫਸਲ ਆਉਣੀ ਆ, ਜਾਂ ਜਿਹੜੀ ਕੋਈ ਸਬਜ਼ੀਆਂ ਦੀ ਖੇਤੀ ਕਰਦਾ ਜਾਂ ਕੋਈ ਹੋਰ, ਉਹਦੇ ਚ ਆਏ ਹੁੰਦਾ ਵੀ ਕਈ ਦਵਾਈਆਂ ਆਪਾਂ ਇੰਨਾ ਦਿਨ ਪਹਿਲਾਂ ਹੀ ਹਾਰਵੈਸਟ ਯੂਜ਼ ਕਰ ਸਕਦੇ ਹਾਂ। ਸੋ ਹੂੰ, ਸਾਰੀਆਂ ਚੀਜ਼ਾਂ ਇਹ ਵੀ ਜੇ ਮੈਂ ਗਲਤੀ ਨਾਲ ਉਹਨੂੰ ਮੈਂ ਪੁੱਛ ਲਾਂ ਵੀ ਮੈਂ ਕੱਲ ਨੂੰ ਆ ਸਪਰੇਅ ਕਰਦਾ ਕਰੇਲਿਆਂ ਤੇ, ਉਹਦਾ ਅਲਰਟ ਆ ਜਾਂਦਾ ਵੀ ਹਾਂ ਕਰ ਤਾਂ ਦੇ ਭਾਈ, ਪਰ ਤੇ 7 ਦਿਨ ਹਾਰਵੈਸਟ ਨਹੀਂ ਕਰ ਸਕਦਾ। ਸੋ ਹੂੰ, ਸਾਰੀਆਂ ਚੀਜ਼ਾਂ ਵਿੱਚ ਇੱਕ ਥਾਂ ਤੇ ਇਕੱਠੀਆਂ ਹੋ ਜਾਂਦੀਆਂ, ਸੋ ਜਿਹਨਾਂ ਤੁਹਾਨੂੰ ਨਾ ਸੋਹਣਾ ਮਤਲਬ ਗਾਈਡੈਂਸ ਮਿਲ ਜਾਂਦੀ ਹੈਗੀ। ਦੇਖੋ ਠੀਕ ਹੈ। ਐਟ ਦਾ ਐਂਡ ਆਫ ਦਾ ਡੇ ਇੱਕ ਸਿਰਫ ਇੱਕ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੀ ਖੇਤੀ ਇਹਦੇ ਅਨੁਸਾਰ ਹੀ ਕਰਨੀ ਹੈ, ਇੱਕ ਪਰ ਐਜ਼ ਅ ਟੂਲ ਆਪਾਂ ਇਹਨੂੰ ਜ਼ਰੂਰ ਯੂਜ਼ ਕਰ ਸਕਦੇ ਹਾਂ ਜੀ। ਹਾਂ, ਇਹਦੇ ਹਾਂ ਟੋਟਲ ਨਹੀਂ, ਤੁਹਾਡਾ ਆਪਣਾ ਐਕਸਪੀਰੀਅੰਸ ਆ, ਕਈ ਚੀਜ਼ਾਂ ਆ, ਹੋਰ ਬਹੁਤ ਕੁਛ ਜਿਹੜਾ ਉਹ ਹੈਗਾ। ਪਰ ਇਹ ਵੀ ਅਗਾਊਂ ਸੂਚਨਾ ਜਿਹੜੀ ਉਹ ਦੇ ਦਿੰਦਾ, ਆਲੇ-ਦੁਆਲੇ ਫਿਰ ਇਹ ਬਿਲਕੁਲ। ਕਨੈਕਟਡ ਹੈਗਾ ਆ, ਕੀ ਚੱਲ ਰਿਹਾ ਤੁਹਾਡੇ ਇਲਾਕੇ 'ਚ, ਵੈਦਰ ਪੈਟਰਨ ਕੀ ਚੇਂਜ ਹੋ ਰਹੇ ਆ ਵੀ ਉਹਦੇ ਹਿਸਾਬ ਦੇ ਨਾਲ ਫਿਰ ਤੁਹਾਨੂੰ ਜਿਹੜਾ ਉਹ ਦੱਸ ਦਿੰਦਾ। ਹੁਣ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਵੀ ਸਮਾਰਟ ਸਪ੍ਰਿੰਕਲਰ ਸਿਸਟਮ ਆ, ਜਿੱਦਣ ਮੀਂਹ ਪੈਣਾ ਉਹ ਆਪਣੇ ਆਪ ਨਹੀਂ ਚੱਲਦੇ। ਹਮ, ਬਿਲਕੁਲ ਕਿੰਨਾ ਜੀ। ਫਾਇਦਾ ਆ, ਨਹੀਂ ਤਾਂ ਮੀਂਹ ਦੇ ਵਿੱਚ ਵੀ ਆਪਾਂ ਦੇਖਦੇ ਹੁੰਦੇ ਨਾ ਵੀ, ਕਿਉਂਕਿ ਉਹ ਟਾਈਮਰ ਸੈੱਟ ਕੀਤੇ ਹੁੰਦੇ ਸੀ ਅੱਗੇ ਤਾਂ ਸਿਰਫ, ਵੀ ਚਾਹੇ ਹਾਂਜੀ, ਮੀਂਹ ਪਵੇ ਤੇ ਚਾਹੇ ਹਨੇਰੀ ਆਵੇ ਤੇ ਚਾਹੇ ਝੱਖੜ ਆਵੇ, ਕੁਛ ਆਵੇ, ਉਹ ਚੱਲਣਾ ਹੀ ਉਹਨਾਂ ਨੇ ਚੱਲਣਾ। ਚੱਲੀ ਜਾਣਾ ਹਾਂ, ਬਿਲਕੁਲ। ਹੁਣ ਵੈਦਰ ਨੂੰ ਦੇਖ ਕੇ ਅਗਲੇ ਡਿਸਾਈਡ ਕਰ ਦਿੰਦੇ ਆ ਵੀ ਛੱਡ ਪਰਾਂ, ਇੰਨੇ ਕੁ ਅੱਜ ਇੰਚ ਮੀਂਹ ਪੈ ਜਾਣਾ ਜਾਂ ਇੰਨੇ ਹਮ, ਪੁਆਇੰਟ ਕੁਛ ਮੀਂਹ ਪੈ ਜਾਣਾ, ਤੇ ਜਿਹੜਾ ਉਹ ਨਾ ਜਿਹੜਾ ਉਹ ਚੱਲੇ। ਇਵੈਂਚੁਅਲੀ ਸੋ ਤੁਸੀਂ ਰਿਸੋਰਸ ਬਚਾ ਰਹੇ ਆ ਤੇ ਆਪਣੀ ਬਿਜਲੀ ਦਾ ਜੀ ਖਰਚਾ ਘਟਾ ਰਹੇ ਆ। ਦੇਖੋ ਰਾਜਕਰਨ ਜੀ, ਸੋ ਸੇਮ ਹੀ ਜਿਹੜੀ ਤੁਸੀਂ ਐਗਜ਼ਾਮਪਲ ਦਿੱਤੀ ਆ, ਇਹ ਤਾਂ ਦੇਖੋ ਤੁਸੀਂ ਇੱਕ ਲਾਉਣ ਤੇ ਕੁਛ ਕੁ ਹੱਦ ਤੱਕ ਪਾਣੀ ਜਾਂ ਬਿਜਲੀ ਬਚਾ ਰਹੇ ਆ, ਪਰ ਸੇਮ ਹੀ ਜੇ ਤੁਹਾਨੂੰ ਆਹੀ ਟੈਕਨੋਲੋਜੀ ਤੁਸੀਂ ਖੇਤ ਦੇ ਵਿੱਚ ਇੰਪਲੀਮੈਂਟ ਕਰੋ ਸਹੀ ਇਸਤੇਮਾਲ ਨਾਲ, ਸੋ ਤੁਹਾਡਾ ਕਿੰਨੇ ਵੱਡੇ ਪੱਧਰ ਤੇ ਤੁਸੀਂ ਬਿਜਲੀ ਤੇ ਪਾਣੀ ਦੀ ਸੇਵਿੰਗ ਬਚਤ ਕਰ ਸਕਦੇ ਆ। ਯਾ ਯਾ ਤੇ ਉਹੀ ਸੇਵਿੰਗ ਦੇ ਨਾਲ ਫਿਰ ਤੁਸੀਂ ਆਪਣੇ ਜਿਹੜੇ ਫਾਰਮ ਉਹਨਾਂ ਨੂੰ ਅਪਗ੍ਰੇਡ ਕਰਨਾ। ਬਿਲਕੁਲ ਉਹ ਜੀ। ਉਹਦੇ ਵਿੱਚ ਹੋਰ ਚੀਜ਼ਾਂ ਜਿਹੜੀਆਂ ਉਹ ਤੁਸੀਂ ਐਡ ਕਰਨ ਜੋਗੇ ਜਿਹੜੇ ਤੁਸੀਂ ਹੁੰਦੇ ਆ, ਬਜਟ ਦੇ ਵਿੱਚ ਥੋੜ੍ਹਾ ਜਿਹਾ ਤੁਹਾਡਾ ਸਾਹ ਆਉਂਦਾ ਆ, ਤੇ ਤੁਸੀਂ ਸੌਖੇ ਜਿਹੜੇ ਉਹ ਰਹਿੰਦੇ ਆ। ਇਵੈਂਚੁਅਲੀ ਤਾਂ ਦੇਖੋ, ਫਾਰਮਿੰਗ ਜਿੱਥੇ ਲੋਕਾਂ ਦੇ ਲਈ ਅਨਾਜ ਪੈਦਾ ਕਰਨਾ, ਉਹ ਕਰਨਾ, ਪਰਿਵਾਰ ਵੀ ਚਲਾਉਣਾ ਆ, ਸਾਰਾ ਕੁਛ ਕਰਨਾ ਹੈ, ਕਮਰਸ਼ੀਅਲ ਤਰੀਕੇ ਦੇ ਨਾਲ ਜਿਹੜੀ ਉਹ ਰਨ ਹੁੰਦੀ ਆ। ਇਹੀ ਵੱਡਾ ਫ਼ਰਕ ਆ ਨਾ, ਜਦੋਂ ਆਪਾਂ ਕਾਰਪੋਰੇਟ ਫਾਰਮਿੰਗ ਤੇ ਇੱਕ ਫੈਮਿਲੀ ਫਾਰਮ ਦਾ ਜਿਹੜਾ ਉਹ ਦੇਖਦੇ ਆ, ਵੀ ਉਹਨਾਂ ਦੇ ਬਜਟ ਓਨੇ ਹੀ ਘੱਟ ਜਾਂਦੇ ਆ ਨਾ, ਉਹਨਾਂ ਨੂੰ ਘੱਟ ਇਨਪੁਟ ਕਾਸਟ ਹੁੰਦੀ ਹੈ, ਜਿੰਨਾ ਜ਼ਿਆਦਾ ਵੱਡਾ ਕੰਮ ਹੁੰਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਮੈਨੇਜ ਕਰਨਾ ਹੀ ਪੈਣਾ ਇਸ ਚੀਜ਼ ਦੇ ਵਿੱਚ। ਜੀ ਰਾਜਕਰਨ ਜੀ, ਸੋ ਇਹ 'ਚ ਮੇਰੀ ਇੱਕ ਫੀਡਬੈਕ ਆ, ਦੇਖੋ ਮੈਂ ਨਹੀਂ ਚਾਹੁੰਦਾ ਵੀ ਮੇਰੇ ਕਹਿਣ ਤੇ ਕੋਈ ਅੱਡੀਆਂ ਚੱਕ ਕੇ ਫਾੜ ਲਵੇ, ਆਪਾਂ ਐਟ ਦਾ ਐਂਡ ਹੂੰ, ਆਫ ਦਾ ਡੇ ਆਪਣੀ ਜੇਬ ਵੇਖ ਕੇ ਵੀ ਕੀ ਮੇਰਾ ਬਜਟ ਉਹਦੇ ਅਨੁਸਾਰ ਹੀ ਆਪਾਂ ਕਰਨਾ। ਪਰ ਮੇਰੀ ਇੱਕ ਸਲਾਹ ਜਿੰਨੇ ਕੁ ਆਪਣੇ ਕਿਸਾਨਾਂ ਨਾਲ ਮੈਂ ਕੰਮ ਕਰਦਾ ਹਮੇਸ਼ਾ ਹੁੰਦੀ ਆ, ਵੀ ਜੇ ਤੁਹਾਡੇ ਕੋਲ ਆਪਸ਼ਨ ਹੈਗੀ ਆ ਤਾਂ ਜੇਬ ਵੀ ਇਜਾਜ਼ਤ ਦਿੰਦੀ ਆ, ਕੋਸ਼ਿਸ਼ ਕਰੋ ਵੀ ਆਪਦੇ ਇਨਫਰਾਸਟ੍ਰਕਚਰ ਤੇ ਵੱਧ ਤੋਂ ਵੱਧ ਪੈਸਾ ਸਪੈਂਡ ਕਰੀਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਲੌਂਗ ਟਰਮ ਤੁਹਾਨੂੰ ਦੁਬਾਰਾ ਉਹਦੇ ਤੇ ਪੈਸੇ ਵੀ ਨਾ ਲਾਉਣੇ ਪੈਣ, ਤੇ ਤੁਹਾਡੀ ਐਫੀਸ਼ੀਐਂਸੀ ਵੀ ਵਧੀਆ ਹੋਵੇ, ਤੇ ਲੌਂਗ ਟਰਮ 'ਚ ਉਹ ਤੁਹਾਡੀ ਹੈਲਪ ਕਰੇ। ਆਪਣੀ ਕਹਾਵਤ ਆ ਪੰਜਾਬੀ ਜੀ, ਕੀ ਕਹਿੰਦੇ ਹੁੰਦੇ ਆ, ਸਸਤਾ ਰੋਵੇ ਵਾਰ-ਵਾਰ, ਮਹਿੰਗਾ ਰੋਵੇ ਇੱਕ ਵਾਰ। ਸੋ ਹਾਂ, ਸੇਮ ਹੀ ਚੀਜ਼ ਇੱਥੇ ਅਪਲਾਈ ਕਰਦੀ ਹੈ ਕਿ ਹੂੰ, ਦੇਖੋ ਫੋਰ ਐਗਜ਼ਾਮਪਲ ਜਿਵੇਂ ਇਰੀਗੇਸ਼ਨ ਸਿਸਟਮ ਆ ਹਨਾ, ਉਹਦੇ 'ਚ ਕੁਛ ਕੁ ਫਿਲਟਰ ਇਦਾਂ ਦੇ ਆ ਗਏ ਜਿਨ੍ਹਾਂ ਦੀ ਲਾਈਫ ਬਹੁਤ ਆਲਮੋਸਟ 10 ਸਾਲ ਆ, ਫਿਰ ਸਟੇਨਲੈਸ ਸਟੀਲ ਦੀ ਲਾਈਫ ਬਹੁਤ ਆ। ਸੋ ਆਪਣੇ ਬੰਦੇ ਕਾਫੀ ਕਹਿੰਦੇ ਵੀ ਕਿਰਾਏ ਲਾ ਦੇ, ਫੇਰ ਦੇਖ ਲਾਂਗੇ ਬਾਅਦ ਚੋਂ ਕੀ ਬਣਨਾ। ਪਰ ਬਾਅਦ ਹੂੰ। ਚੋਂ ਫਿਰ ਉਹ ਔਖਾ ਹੀ ਹੋ ਜਾਂਦਾ ਦੁਬਾਰਾ ਪੈਸੇ ਲਾਉਣੇ ਉਸ ਚੀਜ਼ ਫਿਰ ਤੇ। ਦੁਬਾਰਾ ਸੋ ਲਾਉਣ ਨੂੰ ਜੀਅ ਨਹੀਂ ਕਰਦਾ, ਸਹੀ ਗੱਲ ਆ। ਹਾਂਜੀ, ਸੋ ਟਰਾਈ ਕਰੋ ਵੀ ਨਾਲੇ ਜੇ ਤੁਹਾਡੇ ਕੋਲ ਨਾਲੇ ਫਿਰ ਆਪਸ਼ਨ ਉੱਥੇ ਵੱਧ ਹੈਗੀ ਆ। ਲੱਗਣੇ ਹੁੰਦੇ ਆ। ਬਿਲਕੁਲ ਜੀ।
ਅੱਛਾ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜੇ ਤੁਸੀਂ ਕਿਸੇ ਨੂੰ ਸਲਾਹ ਦੇਣੀ ਹੋਵੇ ਵੀ ਸਭ ਤੋਂ ਪਹਿਲਾਂ ਜੇ ਕੋਈ ਟੈਕਨੋਲੋਜੀ ਤੁਸੀਂ ਆਪਣੇ ਖੇਤ 'ਚ ਅਡੋਪਟ ਕਰਾਉਣੀ ਆ, ਉਹ ਕਿਹੜੀ ਹੋਣੀ ਚਾਹੀਦੀ? ਜੀ ਰਾਜਕਰ ਜੀ, ਸੋ ਪਹਿਲਾਂ ਤਾਂ ਦੇਖੋ ਜਿਹੜੀਆਂ ਫ੍ਰੀ ਵਾਲੀਆਂ ਜਾਂ ਕੁਛ ਕੁ ਹੱਦ ਤੱਕ ਪੇਡ ਸਬਸਕ੍ਰਿਪਸ਼ਨ ਵਾਲੀਆਂ ਛੋਟੀਆਂ ਐਪਸ ਹੈ ਨਾ, ਇੱਥੋਂ ਸ਼ੁਰੂ ਕਰੋ ਜੀ। ਇਹ ਤਾਂ ਆਪਾਂ ਫੋਨ 'ਚ ਕਿਸੇ ਵੀ ਵਕਤ ਕਰ ਸਕਦੇ ਹਾਂ ਜਿਹੜਾ। ਸੋ ਦੂਜੇ ਨੰਬਰ ਤੇ ਮੇਰਾ ਜਿਹੜਾ ਮੈਂ ਸੁਜੈਸਟ ਕਰਦਾ ਜੀ, ਤੁਸੀਂ ਸੋਇਲ ਸੈਂਸਰ ਤੋਂ ਸ਼ੁਰੂ ਕਰੋ। ਅੱਛਾ, ਬੜੀ ਠੀਕ ਸਿੰਪਲ ਹੈ। ਆ, ਵੱਖਰੀ ਆ, ਬਹੁਤ ਆਪਸ਼ਨਸ ਅਵੇਲੇਬਲ ਆ। ਸੋ ਉਹ 'ਚ ਤੁਹਾਨੂੰ ਐਟਲੀਸਟ ਖਾਸ ਕਰਕੇ ਜਿਹੜੇ ਭਾਈ ਵੀਰ ਜਿਨ੍ਹਾਂ ਦੀ ਖੇਤੀ ਮੈਨੇਜਮੈਂਟ ਕੰਪਨੀ ਕੋਈ ਹੋਰ ਕਰ ਰਹੀ ਆ, ਤੁਸੀਂ ਦੂਰ ਬੈਠੇ ਹੋ, ਐਟਲੀਸਟ ਤੁਹਾਨੂੰ ਵਿਜ਼ੂਅਲੀ ਪਤਾ ਲੱਗਦਾ ਰਹਿੰਦਾ ਵੀ ਖੇਤ 'ਚ ਪਾਣੀ ਲੱਗ ਰਿਹਾ ਜਾਂ ਕੀ ਬਿਹੇਵੀਅਰ ਹੋ ਰਿਹਾ। ਉਹਦੇ 'ਚ ਹੂੰ, ਨਾਲ ਪੰਪ ਦਾ ਰਨ ਟਾਈਮ ਵੀ ਆ ਜਾਂਦਾ। ਅੱਜ-ਕੱਲ੍ਹ ਤਾਂ ਬਹੁਤ ਸੌਖਾ ਜਿਹਾ ਕੰਮ ਹੀ ਆ ਵੀ ਤੁਹਾਡੀ ਮੋਟਰ ਕਿੰਨੇ ਘੰਟੇ ਚੱਲੀ, ਪੀਕ ਆਵਰ 'ਚ ਚੱਲੀ। ਸੋ ਉੱਥੋਂ ਤੁਸੀਂ ਮੇਰੇ ਹਿਸਾਬ ਨਾਲ ਇਹ 2 ਮੁੱਢਲੀਆਂ ਚੀਜ਼ਾਂ ਤੋਂ ਸ਼ੁਰੂ ਕਰਨਾ ਚਾਹੀਦਾ ਜੀ। ਫਿਰ ਹੌਲੀ-ਹੌਲੀ ਪੰਪ ਆਟੋਮੇਸ਼ਨ, ਫਿਰ ਫਰਟੀਗੇਸ਼ਨ, ਉਹ ਥੋੜ੍ਹਾ ਜਿਹਾ ਮਤਲਬ ਵੀ ਲੰਬਾ ਪ੍ਰੋਸੈਸ ਆ, ਪਰ ਸ਼ੁਰੂਆਤ ਆਹ 2 ਚੀਜ਼ਾਂ ਤੇ ਆਈ ਥਿੰਕ ਸੋਹਣਾ ਬੇਸ ਬਣ ਜਾਂਦਾ। ਠੀਕ ਆ। ਚਲੋ ਤੇ ਚਲੋ ਇਹ ਸਾਰੀਆਂ ਚੀਜ਼ਾਂ ਤੋਂ ਡਿਫਰੈਂਟ ਜੇ ਅੱਗੇ ਆਪਾਂ ਗੱਲ ਕਰੀਏ, ਕੀ ਖੇਤੀਬਾੜੀ ਦੇ ਇਸ ਟਾਈਮ ਰੁਝਾਨ ਜਿਹੜੇ ਉਹ ਕੀ ਚੱਲ ਰਹੇ ਆ ਪ੍ਰੋਗਰਾਮ ਜਾਂਦੇ-ਜਾਂਦੇ ਜੇ ਤੁਸੀਂ ਉਸ ਦੇ ਉੱਤੇ ਝਾਤ ਮਾਰਨੀ ਹੋਵੇ, ਬਦਾਮਾਂ ਨੂੰ ਖਾਸ ਕਰਕੇ ਜਿਹੜਾ ਉਹ ਲੈ ਕੇ ਜੇ ਤੁਸੀਂ ਦੱਸਣਾ ਹੋਵੇ ਵੀ ਕੀ ਇਸ ਟਾਈਮ ਚੱਲ ਰਿਹਾ, ਕੋਈ ਸਪਰੇਅ ਦਾ ਵਕਤ ਆ, ਝਾੜ ਦੇ ਆਪਾਂ ਹੁਣ ਹੌਲੀ-ਹੌਲੀ ਨਜ਼ਦੀਕ ਆਉਂਦੇ ਜਿਹੜੇ ਉਹ ਜਾ ਰਹੇ ਆ, ਕਰਨਲ ਵਧੀਆ ਆ ਗਏ ਆ, ਕਿਵੇਂ ਕੀ ਸਿਚੁਏਸ਼ਨ ਹੈ ਜੀ ਇਸ ਟਾਈਮ? ਜੀ ਰਾਜਕਰਨ ਜੀ, ਸੋ ਦੇਖੋ ਐਤਕੀ ਲੱਗ ਰਿਹਾ ਵੀ ਹਾਰਵੈਸਟ ਅਰਲੀ ਆ ਰਹੀ ਹੈਗੀ ਬਦਾਮਾਂ ਦੀ। ਤੇ ਹੂੰ, ਨੇਵਲ ਔਰੇਂਜ ਵਰਮ ਦੀਆਂ ਕਈ ਥਾਂ ਤੇ ਸਪਰੇਆਂ ਹੋ ਗਈਆਂ, ਕਈ ਬਿਹਾਈਂਡ ਆ, ਕਈ ਸੈਕਿੰਡ ਸਪਰੇ ਕਰ ਰਹੇ ਆ। ਸੋ ਉਹਦਾ ਜ਼ੋਰ ਚੱਲ ਰਿਹਾ ਜੀ ਪੂਰਾ। ਐਟ ਦਾ ਸੇਮ ਟਾਈਮ ਜਿਹੜੀ ਕਹਿੰਦੇ ਫਲੋਰ ਮੈਨੇਜਮੈਂਟ ਦਾ ਕੰਮ ਵੀ ਚੱਲ ਰਿਹਾ ਵੀ ਘਾਹ ਘੂਹ ਮਾਰ ਕੇ, ਮੋਹ ਕਰਕੇ, ਫੱਟਾ ਮਾਰ ਕੇ ਆਲਮੋਸਟ ਆਪਾਂ ਪ੍ਰੈਪ ਕਰ ਰਹੇ ਹਾਂ ਹਾਰਵੈਸਟ ਹੂੰ, ਦੇ ਲਈ। ਸੋ ਹੂੰ। ਜਿਹੜੀ ਬਦਾਮਾਂ ਦੀ ਆ ਉਹ ਫਸਲ ਆਲਮੋਸਟ ਹਾਰਵੈਸਟ ਦੇ ਨੇੜੇ ਜਾ ਰਹੀ ਹੈ ਜੀ। ਸੋ ਪਰ ਜਿਹੜਾ ਅਗਲੇ ਵੀਕ ਦਾ ਵੈਦਰ ਉਹ ਆਲਮੋਸਟ ਟ੍ਰਿਪਲ ਡਿਜਿਟਸ ਹੀ ਆ। ਸੋ ਸੋ ਉਹ ਗੁੱਡ ਆ ਕਿ ਬੈਡ ਆ? ਡਿਮਾਂਡ ਦਾ ਉਹ ਗੁੱਡ ਆ ਕਿ ਬੈਡ ਆ, ਪਰ ਐਤਕੀ ਜਿੱਦਾਂ ਠੰਡ ਜ਼ਿਆਦਾ ਪਈ, ਗਰਮੀ ਘੱਟ ਪਈ ਤੇ ਐਂਡ ਤੇ ਆ ਕੇ ਪੋਸੀਬਿਲਿਟੀ ਆ ਵੀ ਇੰਨੀ ਗਰਮੀ ਨਾਲ ਕਰਨਲ ਸ਼ਰਿੰਕ ਹੋ ਜਾਣ, ਸਾਈਜ਼ ਥੋੜਾ ਜਿਹਾ ਛੋਟਾ ਹੋ ਜੇ। ਤੇ ਪਰ ਇਰੀਗੇਸ਼ਨ ਪ੍ਰੋਪਰ ਫੋਲੋ ਕਰੋ ਜੋ ਤੁਹਾਡਾ ਰეკਮੈਂਡਡ ਹੈਗੀ। ਤੇ ਸੋ ਬਦਾਮਾਂ ਦੀ ਜਿਹੜੀ ਹੈ ਜੀ ਉਹ ਹਾਰਵੈਸਟ ਦੇ ਨੇੜੇ ਪਹੁੰਚ ਰਹੀ ਹੈ। ਗ੍ਰੇਪਾਂ ਦਾ ਵੀ ਸੇਮ ਹੀ ਆ, ਮੈਨੂੰ ਲੱਗਦਾ ਲਾਸਟ ਪਾਣੀ ਬੰਦ ਹੋ ਗਿਆ ਜਾਂ ਕਈ ਲਾ ਰਹੇ ਆ। ਸ਼ੂਗਰ ਦਾ ਆਪਣੀ ਪੈਣ ਲੱਗੀ ਤੇ ਜਿਹੜੇ ਟੇਬਲ ਗ੍ਰੇਪ ਆਲਰੇਡੀ ਹਾਰਵੈਸਟਿੰਗ ਦੇ ਉਹ ਵੀ ਨੇੜੇ ਪਹੁੰਚ ਰਹੇ ਆ ਜੀ। ਹੂੰ। ਤੇ ਸੋ ਆਹ ਕੀ ਗਤੀਵਿਧੀਆਂ ਚੱਲ ਰਹੀਆਂ ਖੇਤਾਂ ਦੇ ਵਿੱਚ। ਅੱਛਾ, ਇਸ ਵਾਰ ਹਾਰਵੈਸਟ ਅਰਲੀ ਦੇ ਕਾਰਨ ਕੀ ਆ? ਮੈਨੂੰ ਮੀਂਹ ਲੱਗਦਾ ਘੱਟ ਜਿਹੜਾ ਪਏ? ਬਿਗਨਿੰਗ ਦੇ ਵਿੱਚ ਜਿਹੜਾ ਵੈਦਰ ਦੇ ਪੈਟਰਨ ਸੀ ਨਾ ਉਹਨਾਂ ਕਰਕੇ ਦਾ ਰਿਜ਼ਲਟ ਹੂੰ, ਅਰਲੀ ਆਊਗਾ ਜੀ। ਸੋ ਹੂੰ, ਈਵਨ ਜਿਹੜੀ ਨਵੀਂ ਪਲਾਂਟਿੰਗ ਆ, ਜਿਹੜੇ ਪੋਟਡ ਟਰੀਜ਼ ਆ, ਉਹ ਵੀ ਲੋਕੀ ਅਜੇ ਪਲਾਂਟ ਵੀ ਕਰ ਰਹੇ ਹੈਗੇ ਇਸ ਵੈਦਰ ਦੇ ਵਿੱਚ। ਔਰ ਰეკਮੈਂਡਡ ਆ ਵੀ ਜੇ 90s ਤੋਂ ਥੱਲੇ ਆ ਤਾਂ ਹੀ ਪਲਾਂਟ ਕਰਨ। ਸੋ ਹੂੰ, ਕੁਛ ਨਾ ਕੁਛ ਚੱਲ ਰਿਹਾ ਜੀ ਖੇਤੀ ਦੇ ਵਿੱਚ। ਤੇ ਹੂੰ, ਆਪਣੇ ਲੋਕਲ FID ਦਾ ਪਾਣੀ ਵਗ ਰਿਹਾ ਕਨਾਲਸ ਦਾ। ਹੂੰ, CID ਜਿਹੜਾ ਕੰਸੋਲੀਡੇਟਡ ਡਿਸਟ੍ਰਿਕਟ ਆ ਉਹਦਾ ਸੁਣਨ ਚ ਆਇਆ ਵੀ ਟੁਵਰਡਸ ਐਂਡ ਆਫ ਜੁਲਾਈ ਤੱਕ, ਸ਼ਾਇਦ 25 ਤਰੀਕ ਤੱਕ ਪਾਣੀ ਚੱਲੂਗਾ। ਹੂੰ, ਸੋ ਜੇ ਤੁਸੀਂ ਪਾਣੀ ਲਾਉਣਾ, ਨਹਿਰ ਦਾ ਸਕੇਜੂਲ ਕਰਨਾ, ਸੋ ਉਸ ਦੇ ਅਕੋਰਡਿੰਗਲੀ ਆਪਦੇ ਡਿਚ ਟੈਂਕ ਨਾਲ ਗੱਲਬਾਤ ਕਰਕੇ ਸਕੇਜੂਲ ਚ ਆ ਜਾਓ। ਹੂੰ, ਸੋ ਠੀਕ ਹੈ। ਹਾਂਜੀ, ਅ ਤੁਹਾਡੀ ਤੁਸੀਂ ਪਹਿਲੋਂ ਬਦਾਮਾਂ ਦੀ ਖੇਤੀ ਕਰਦੇ ਕਿ ਅਜੇ ਵੀ ਕਰ ਰਹੇ ਆ ਨਾਲ-ਨਾਲ? ਮੈਂ ਰਾਜਕਾਨ ਜੀ ਹੁਣ ਨਵੀਂ ਪਲਾਂਟਿੰਗ ਕਰ ਰਿਹਾ ਜੀ ਨਾਲ ਬਦਾਮਾਂ ਦੀ ਵੀ ਜ਼ੋਰੀਜ਼ਾਨੀ ਵੈਰਾਈਟੀ ਦੀ। ਅੱਛਾ, ਠੀਕ ਹੈ। ਹਾਂਜੀ, ਓਕੇ, ਜ਼ੋਰੀ ਸੋ ਜਾਨੀ। ਡਿਵਰਸੀਫਾਈ ਕਰ ਰਹੇ ਆ ਦੋਨੇ ਖੇਤ, ਵੀ ਆਪਾਂ ਗੱਲਬਾਤ ਸਿਟਰਸ ਕਰ ਵੀ ਲੈਂਦੇ। ਤੇ ਬਦਾਮ ਵੀ ਹੈਂ? ਹਾਂਜੀ, ਸੋ ਉਹਦੇ ਨਾਲ ਠੀਕ। ਦੇਖੋ ਕਿੱਦਾਂ ਦੇ ਇਹ ਰਿਜ਼ਲਟ ਆਉਂਦੇ ਵੀ ਤਾਂ ਸਮਾਂ ਹੀ ਦੱਸੂ। ਹਾਂ, ਨਹੀਂ ਚਲੋ ਮਹਾਰਾਜ ਭਲੀ ਕਰੇ ਤੇ ਹੂੰ, ਵਧੀਆ ਸਾਰਾ ਕੁਛ ਜਿਹੜਾ ਉਹ ਹੋਵੇ। ਏਦਾਂ ਵੀ ਆ ਨਾ ਵੀ ਬੰਦੇ ਨੇ ਸੰਨ ਟੱਪਾ ਲਿਆ ਹੁੰਦਾ ਆ ਕਿਸੇ ਹੂੰ, ਇੱਕ ਖਾਸ ਔਰਚਿਡ ਦੇ ਲਈ ਤੇ ਫਿਰ ਜੇ ਉਹ ਚੇਂਜ ਕਰਨਾ ਪਵੇ ਤਾਂ ਫਿਰ ਸਾਰਾ ਕੁਛ ਹੀ ਨਵਾਂ ਲੈਣਾ ਪਊ ਜਾਂ ਬਿਲਕੁਲ ਜੀ। ਚੇਂਜ ਕਰਨਾ ਪਊ। ਇਹ ਵੀ ਇੱਕ ਬੜਾ ਔਖਾ ਜਿਹੜਾ ਉਹ ਕੰਮ ਜਿਹੜਾ ਉਹ ਰਹਿੰਦਾ। ਬੰਦਾ ਕਈ ਵਾਰੀ ਕਿਸਾਨ ਬਦਲਣਾ ਵੀ ਚਾਹੁੰਦਾ ਪਰ ਉਹ ਫਸ ਜਾਂਦਾ ਇਹਨਾਂ ਚੀਜ਼ਾਂ ਕਰਕੇ ਵੀ। ਜੀ ਰਾਜਕਰਨ ਜੀ, ਸੋ ਇਹਦੇ 'ਚ ਜਿਹੜਾ ਮੇਰਾ ਮੁੱਢਲਾ ਵਿਚਾਰ ਇਹ ਸੀ, ਦੇਖੋ ਮੇਰਾ ਹਜੇ ਵੀ ਜਿਹੜਾ ਮੇਨ ਪ੍ਰੋਫੈਸ਼ਨ ਆ ਉਹ ਮੇਰੀ ਜੋਬ ਤੇ ਇੰਜੀਨੀਅਰਿੰਗ ਆ। ਸੋ ਹੂੰ, ਮੈਂ ਉਹ ਖੇਤੀ 'ਚ ਥੋੜ੍ਹਾ ਜਿਹਾ ਜ਼ਿਆਦਾ ਖੁਸ਼ ਆ ਜਿਹੜੀ ਇੰਨੀ ਐਕਟਿਵਲੀ ਇਨਵੋਲਵਡ ਹੈ, ਪਰ ਹੂੰ, ਦੇਖੋ ਪਰ ਜਿਹ 'ਚ ਥੋੜ੍ਹੀ ਜਿਹੀ ਫਲੈਕਸੀਬਿਲਿਟੀ ਜ਼ਿਆਦਾ ਉਹ ਬਦਾਮਾਂ 'ਚ ਵੀ ਮਿਲ ਜਾਂਦੀ ਆ।
ਸਿਟਰਸ ਦੇ ਵਿੱਚ ਵੀ ਖਾਸ ਕਰਕੇ, ਕਿਉਂਕਿ ਸਿਟਰਸ ਦੀ ਹਾਰਵੈਸਟ ਵਿੰਡੋ ਜਿਹੜੀ ਵੈਰਾਈਟੀ ਮੈਂ ਲਾ ਰਿਹਾ ਜੀ, ਉਹਦੀ ਆਲਮੋਸਟ 2 ਤੋਂ 3 ਮਹੀਨਿਆਂ ਦੀ ਹਾਰਵੈਸਟ ਵਿੰਡੋ ਆ ਗਈ। ਇਹ ਤਾਂ ਬਹੁਤ ਟਾਈਮ ਹੁੰਦਾ ਹੈ। ਹਾਂਜੀ, ਸੋ ਫਿਰ ਜੇ ਆਪਾਂ ਬਲੂਬੇਰੀ ਲਾ ਲਈਏ ਜਾਂ ਕੋਈ ਚੈਰੀਜ਼ ਲਾ ਲਈਏ, ਤਾਂ ਬਹੁਤ ਸੈਂਸਿਟਿਵ ਕ੍ਰੌਪ ਆ ਉਹ। ਸੋ ਮੇਰੇ ਵਾਸਤੇ ਥੋੜਾ ਜਿਹਾ ਔਖਾ ਉਹਨਾਂ ਨੂੰ ਮੈਨੇਜ ਕਰਨਾ। ਚਲੋ ਚਲੋ ਜਾਂਦੇ ਜਾਂਦੇ ਫਿਰ ਆਪਾਂ ਦੱਸਦੇ ਜਾਈਏ ਵੀ ਆਪਾਂ ਬਹੁਤ ਹੀ ਜਲਦ ਇੱਕ ਨਵੀਂ ਸੀਰੀਜ਼ ਦਇਆਦੀਪ ਸਿੰਘ ਹੁਣਾਂ ਦੇ ਨਾਲ ਜਿਹੜੀ ਦੱਸਾਂਗੇ, ਫੈਲੋ ਲੈਂਡ ਨੂੰ ਕਿੱਦਾਂ ਡਿਵੈਲਪ ਕਰਨਾ, ਖਾਸ ਕਰਕੇ ਜੇ ਕੋਈ ਸਿਟਰਸ ਲਾਉਣ ਬਾਰੇ ਸੋਚ ਰਿਹਾ ਹੈਗਾ, ਸਿਟਰਸ ਪਲਾਂਟੇਸ਼ਨ ਜਿਹੜੀ ਉਹਨਾਂ ਨੇ ਕਰਨੀ ਹੈਗੀ ਆ, ਕਿਹੜੇ ਇਲਾਕੇ 'ਚ ਆ, ਕਿੱਦਾਂ ਆ, ਪਾਣੀ ਦੀ ਕੀ ਆ ਸਥਿਤੀ, ਹੋਰ ਕਿਹੜੀਆਂ ਚੀਜ਼ਾਂ, ਕਿਹੜੀਆਂ ਗਰੰਟਾਂ ਮਿਲ ਸਕਦੀਆਂ, ਕਿਹੜੀਆਂ ਰਹਿ ਗਈਆਂ, ਕੀ ਪੱਲਿਓਂ ਪਾਉਣਾ ਪੈਂਦਾ ਆ, ਕੀ ਚੈੱਕ ਕਰਨਾ, ਕੀ ਨਹੀਂ ਹੈ, ਕਿੱਦਾਂ ਸਿਸਟਮ ਤਿਆਰ ਹੋ ਰਹੇ ਆ, ਸਮਾਰਟ ਐਗ ਕਿਵੇਂ ਤੇ ਐਗ ਟੈਕ ਕਿਵੇਂ ਜਿਹੜੀ ਇਸ ਦੇ ਵਿੱਚ ਉਹ ਵਰਤ ਰਹੇ ਆ, ਉਹ ਸਾਰੀਆਂ ਗੱਲਾਂ ਨੂੰ ਲੈ ਕੇ ਆਪਾਂ ਜਲਦ ਹੀ ਆਉਂਦੇ ਜਿਹੜੇ ਉਹ ਦਿਨਾਂ ਦੇ ਵਿੱਚ ਇੱਦਾਂ ਦੇ ਜਿਹੜੇ ਪ੍ਰੋਗਰਾਮ ਆ ਇਹਨਾਂ ਦੇ ਨਾਲ ਜੋੜ ਕੇ ਜਿਹੜੇ ਉਹ ਲੈ ਕੇ ਆਵਾਂਗੇ। ਤੇ ਅੱਜ ਦੇ ਪ੍ਰੋਗਰਾਮ ਦੇ ਲਈ ਦਇਆਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਮਿਲਦੇ ਹਾਂ ਫਿਰ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।